TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਪੰਜਾਬੀ ਦੇ ਵਿੱਚ ਇੱਕ ਮੁਹਾਵਰਾ ਹੈ ਵੀ ਪਹਿਲਾਂ ਤੋਲੋ ਤੇ ਫਿਰ ਬੋਲੋ, ਪਰ ਅੱਜ ਦਾ ਜਿਹੜਾ ਸਮਾਜ ਆ ਉਹਦੇ ਵਿੱਚ ਲੱਗਦਾ ਦਿਨੋਂ ਦਿਨ ਇਹ ਜਿਹੜੀ ਚੀਜ਼ ਆ ਮੁੱਕਦੀ ਜਾ ਰਹੀ ਆ। ਹੁਣ ਲੋਕ ਬਿਨਾਂ ਤੋਲੇ ਬੋਲਦੇ ਆ ਤੇ ਜਦੋਂ ਸਮਾਜ ਵਿੱਚ ਵਿਰੋਧ ਹੁੰਦਾ, ਪ੍ਰਤੀਕਿਰਿਆ ਆਉਂਦੀ ਆ, ਫਿਰ ਮਾਫੀ ਮੰਗਦੇ ਆ ਜਾਂ ਕਹਿੰਦੇ ਆ ਕਿ ਮੇਰਾ ਬਿਆਨ ਤਰੋੜ ਮਰੋੜ ਕੇ ਪੇਸ਼ ਕਰਤਾ, ਜਾਂ ਆਪਦੀ ਗੱਲ ਤੋਂ ਕਿਸੇ ਹੋਰ ਤਰੀਕੇ ਦੇ ਨਾਲ ਕੰਨੀ ਖਿਸਕਾਉਂਦੇ ਆ। ਤੋਂ ਪਿਛਲੇ ਦਿਨਾਂ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਗੱਲ ਦਾ ਖਿਲਾਰਾ ਪਿਆ ਕਿ ਅਮਿਤ ਸ਼ਾਹ ਜਿਹੜਾ ਭਾਰਤ ਦਾ ਗ੍ਰਹਿ ਮੰਤਰੀ ਹੈ, ਉਹਨੇ ਕਿਹਾ ਹੈਗਾ ਕਿ ਸਾਰੇ ਮੁਲਕ ਦੇ ਵਿੱਚ ਇੱਕ ਬੋਲੀ ਤੇ ਇੱਕ ਭਾਸ਼ਾ ਜਿਹੜੀ ਆ ਹੋਣੀ ਚਾਹੀਦੀ ਹੈ। ਤੇ ਜਦੋਂ ਉਹਦੇ ਇਹ ਜਿਹੜੇ ਵਿਚਾਰ ਲੋਕਾਂ ਦੇ ਵਿੱਚ ਆਏ ਤਾਂ ਸਾਫ਼ ਤੌਰ ਦੇ ਉੱਤੇ ਚਰਚਾ ਹੋਣੀ ਸੀਗੀ ਤੇ ਪ੍ਰਤੀਕਿਰਿਆ ਵੀ ਹੋਣੀ ਸੀ ਕਿ RSS ਆਪਦਾ ਏਜੰਡਾ ਥੋਪਣ ਨੂੰ ਫਿਰਦੀ ਆ। ਦੱਖਣ ਭਾਰਤੀ ਸਾਰੇ ਜਿਹੜੇ ਸੂਬੇ ਨੇ, ਅਸਾਮ, ਉੜੀਸਾ, ਬੰਗਾਲ, ਤਾਮਿਲਨਾਡੂ, ਕਰਨਾਟਕਾ, ਮਹਾਰਾਸ਼ਟਰ, ਇਹਨਾਂ ਸਾਰੇ ਰਾਜਾਂ ਦੇ ਵਿੱਚ ਤਾਂ ਵਿਰੋਧ ਹੋਣਾ ਹੀ ਸੀਗਾ। ਸਾਨੂੰ ਪੰਜਾਬ ਦੇ ਵਿੱਚ ਵੀ ਪੂਰਾ ਇਸ ਮੌਕੇ ਰੋਸ ਦੇਖਣ ਨੂੰ ਮਿਲਿਆ। ਕਸ਼ਮੀਰ ਵਾਲੇ ਹਜੇ ਨਜ਼ਰਬੰਦ ਨੇ, ਇਸ ਕਰਕੇ ਉੱਥੇ ਵਿਰੋਧ ਭਾਵੇਂ ਉਵੇਂ ਨਹੀਂ ਹੋ ਸਕਿਆ, ਪਰ ਕਸ਼ਮੀਰੀ ਵੀ ਇਸ ਜੰਗ ਦੇ ਵਿੱਚ ਹੀ ਅਮਿਤ ਸ਼ਾਹ ਦੇ ਖਿਲਾਫ ਸਰਗਰਮ ਨੇ। ਸੋ ਸਾਰੇ ਭਾਰਤ ਦੇ ਅੱਡ-ਅੱਡ ਕੋਨਿਆਂ ਚੋਂ, ਅੱਡ-ਅੱਡ ਖਿੱਤਿਆਂ ਚੋਂ ਜਦੋਂ ਜ਼ਬਰਦਸਤ ਵਿਰੋਧ ਜਿਹੜਾ ਹੁੰਦਾ ਦਿਖਿਆ, ਜਾਂ ਦੂਜੇ ਸ਼ਬਦਾਂ 'ਚ ਇਉਂ ਕਹੀਏ ਕਿ ਸਾਰੇ ਦੇ ਸਾਰੇ ਉਹ ਲੋਕ ਜਿਹੜੇ ਆਪਸ ਵਿੱਚ ਹੀ ਭਾਵੇਂ ਇਕਮੁੱਠ ਨਹੀਂ ਹੈਗੇ, ਪਰ ਇਸ ਮੁੱਦੇ ਉੱਤੇ ਕਿ ਹਿੰਦੀ ਨਹੀਂ ਥੋਪਣ ਦੇਣੀ ਆਪੋ ਆਪਦੇ ਇਲਾਕੇ ਦੇ ਵਿੱਚ, ਉਹ ਸਾਰੇ ਦੇ ਸਾਰੇ ਲੋਕ ਜਦੋਂ ਇਕਮੁੱਠ ਹੁੰਦੇ ਦਿਖੇ ਤਾਂ ਤੁਰੰਤ ਜਿਹੜਾ ਸੀਗਾ ਅਮਿਤ ਸ਼ਾਹ ਨੂੰ RSS ਨੇ ਜਾਂ BJP ਨੇ ਜਾਂ ਜਿਹੜੀਆਂ ਮੁਲਕ ਦੀਆਂ ਖੁਫੀਆ ਏਜੰਸੀਆਂ ਨੇ, ਉਹਨਾਂ ਨੇ ਸਮਝਾਇਆ ਤੇ ਰਿਜ਼ਲਟ ਇਹ ਨਿਕਲਿਆ ਕਿ ਉਹਨੇ ਇਸ ਗੱਲ ਤੋਂ ਥੋੜਾ ਜਿਹਾ ਟਾਲਾ ਵੱਟ ਲਿਆ। ਪਰ ਇਹਦਾ ਮਤਲਬ ਇਹ ਨਹੀਂ ਕਿ ਏਜੰਡਾ ਬਦਲ ਲਿਆ। ਜਿਹੜਾ ਉਹ ਬੋਲ ਬੈਠੇ ਆ ਉਹਦੇ ਨਾਲ ਜਿਹੜੀ ਬਿੱਲੀ ਆ ਉਹ ਤਾਂ ਥੈਲਿਓਂ ਬਾਹਰ ਆ ਹੀ ਚੁੱਕੀ ਆ। ਤੇ ਵੈਸੇ ਵੀ ਹਿੰਦੂ ਰਾਸ਼ਟਰ ਬਣਾਉਣ ਵਾਲੀਆਂ ਜਿਹੜੀਆਂ ਗੱਲਾਂ ਬਾਤਾਂ ਇਹ ਹਿੰਦੂ ਕੱਟੜਪੰਥੀ ਧਿਰਾਂ ਕਰਦੀਆਂ ਨੇ, ਉਹਦੇ ਸਾਹਮਣੇ ਅਮਿਤ ਸ਼ਾਹ ਦਾ ਕਹਿਣਾ ਜਾਂ ਨਾ ਕਹਿਣਾ, ਮੁਕਰਨਾ ਜਾਂ ਗੱਲ ਤੇ ਖੜੇ ਰਹਿਣਾ, ਕੋਈ ਬਾਹਲੇ ਜ਼ਿਆਦਾ ਗੱਲ ਦਾ ਸਥਿਤੀ ਦਾ ਫਰਕ ਨਹੀਂ ਪਾਉਂਦਾ। ਇਹ ਉਹਨਾਂ ਦਾ ਏਜੰਡਾ ਹੈ ਕਿ ਇਸ ਮੁਲਕ ਦੇ ਵਿੱਚ ਜਿਵੇਂ ਵੀ ਹੋਵੇ ਸਾਰੇ ਮੁਲਕ ਦੀ ਇੱਕੋ ਬੋਲੀ ਕਰਨੀ ਹੈ। ਤੇ ਜਦੋਂ ਆਪਾਂ ਇਹ ਸਾਰੀ ਗੱਲਬਾਤ ਕਰਾ ਰਹੇ ਹਾਂ ਤਾਂ ਉਦੋਂ ਸਾਡੇ ਸਾਹਮਣੇ ਭਾਰਤ ਦੀ ਜਿਹੜੀ ਨਵੀਂ ਵਿੱਦਿਆ ਨੀਤੀ ਆ, ਐਜੂਕੇਸ਼ਨ ਪਾਲਿਸੀ ਦਾ ਖਰੜਾ, ਉਹ ਵੀ ਸਾਡੇ ਧਿਆਨ ਵਿੱਚ ਹੋਣਾ ਚਾਹੀਦਾ ਕਿ ਉਹਦੇ ਵਿੱਚ ਵੀ ਇਹੋ ਜਿਹੀਆਂ ਹੀ ਗੱਲਾਂ ਲਿਖੀਆਂ ਹੋਈਆਂ ਨੇ, ਇਹੋ ਜਿਹੇ ਨੁਕਤੇ ਦਰਜ ਨੇ ਕਿ ਭਾਰਤ ਦਾ ਸਾਰਾ ਸੰਵਿਧਾਨ ਜਿਹੜਾ ਭਾਰਤ ਦਾ ਸਾਰਾ ਵਿੱਦਿਆ ਨੀਤੀ ਆ ਜਿਹੜੀ ਸਾਰੇ ਭਾਰਤ ਦੀ, ਉਹ ਹਿੰਦੀ ਦੇ ਆਧਾਰਿਤ ਹੋਵੇ ਤੇ ਹਿੰਦੂਇਜ਼ਮ ਦੇ ਆਧਾਰਿਤ ਹੋਵੇ। ਜਿਹੜਾ ਪੁਰਾਤਨ ਵੇਦਾਂ, ਸਿਮਰਤੀਆਂ, ਸ਼ਾਸਤਰਾਂ ਵਾਲਾ, ਮਹਾਭਾਰਤ ਰਮਾਇਣ ਵਾਲਾ ਜਿਹੜਾ ਸਾਰਾ ਸਿਲੇਬਸ ਆ, ਉਹਦੇ ਆਧਾਰ ਦੇ ਉੱਤੇ ਜਿਹੜਾ ਹੈਗਾ ਭਾਰਤ ਦਾ ਵਿੱਦਿਆ ਨੀਤੀ ਦਾ ਖਰੜਾ ਉਹ ਤਿਆਰ ਕੀਤਾ ਜਾ ਰਿਹਾ। ਸੋ ਇਹ ਉਹਨਾਂ ਦਾ ਏਜੰਡਾ ਜਿਹੜਾ ਹੈ, ਉਹਦਾ ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਭਖਮਾ ਹੋਣਾ ਹੈ, ਡਟ ਕੇ ਹੋਣਾ। ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਦੀ ਧਰਤੀ ਉੱਤੇ ਇੱਕ ਬੜੇ ਵੱਡੇ ਉਦਮੂਲ ਦਾ, ਬੜੇ ਵੱਡੇ ਜਵਾਰ ਭਾਟੇ ਦਾ, ਇੱਕ ਬਹੁਤ ਵੱਡੇ ਬਗਾਵਤੀ ਅੰਦੋਲਨ ਦਾ ਜਿਹੜਾ ਹੈਗਾ ਮੂੰਹ ਮੱਥਾ ਉਹ ਬਣਦਾ ਦਿਖ ਰਿਹਾ। ਅਮਿਤ ਸ਼ਾਹ ਦੀ ਗੱਲ ਜਿਹੜੀ ਹੈ ਉਹ ਛੱਡ ਕੇ ਜੇ ਆਪਾਂ ਅੱਗੇ ਪੰਜਾਬ ਵੱਲ ਆਈਏ ਤਾਂ ਇੱਥੇ ਵੀ ਇੱਕ ਬਿਨਾਂ ਤੋਲੇ ਤੋਂ ਜਦੋਂ ਬੋਲਿਆ ਹੁਕਮਚੰਦ ਰਾਜਪਾਲ ਨੇ ਵੀ ਇਹੋ ਜਿਹੀ ਗੱਲ ਕੀਤੀ, ਮਾਫੀ ਮੰਗ ਲਈ ਆ ਹੁਣ ਤਾਂ ਭਾਵੇਂ, ਪਰ ਪਹਿਲੋਂ ਬੜੀ ਵੱਡੀ ਫੜ ਮਾਰੀ ਸੀ ਕਿ ਜੀ ਅਸੀਂ ਇਸ ਪੰਜਾਬ ਦੇ ਵਿੱਚ ਦੱਸਾਂਗੇ ਕਿ ਆਉਣ ਵਾਲੇ ਸਮੇਂ 'ਚ ਵੀ 2 ਸਾਲਾਂ 'ਚ ਦੇਖਿਓ ਅਸੀਂ ਕੀ ਕਰਦੇ ਹਾਂ ਕਿ ਹਿੰਦੀ ਕਿਹਦੀ ਬੋਲੀ ਹੈ ਤੇ ਹਿੰਦੀ, ਮਤਲਬ ਉਹਦਾ ਵੀ ਭਾਵ ਇਹੀ ਸੀ ਜਿਹੜਾ ਅਮਿਤ ਸ਼ਾਹ ਦਾ ਵਾ। ਸੋ ਸਾਰੇ ਪੰਜਾਬੀ ਭਾਈਚਾਰੇ ਨੇ, ਖਾਸ ਤੌਰ ਤੇ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਯੂਰਪੀਅਨ ਯੂਨੀਅਨ, ਜਾਂ ਜਿਹੜੇ ਸਾਡੇ ਪਾਕਿਸਤਾਨ ਦੇ ਵਿੱਚ ਪੰਜਾਬੀ ਬੈਠੇ ਆ ਜਾਂ ਪੰਜਾਬ ਤੋਂ ਬਾਹਰ ਭਾਰਤ 'ਚ ਬੈਠੇ ਆ, ਤੇ ਪੰਜਾਬ ਵਾਲਿਆਂ ਦੀ ਜ਼ਿੰਮੇਵਾਰੀ ਤਾਂ ਚਲੋ ਬਣਦੀ ਹੋਈ ਸੀ। ਤੋ ਜਿਹੜਾ ਡਟਮਾ ਵਿਰੋਧ ਹੋਇਆ ਉਹਦੇ ਨਾਲ ਵੀ ਬਿਨਾਂ ਤੋਲੇ ਤੋਂ ਬੋਲਣ ਵਾਲੇ ਹੁਕਮਚੰਦ ਰਾਜਪਾਲ ਨੇ ਮਾਫੀ ਵੀ ਮੰਗੀ ਆ ਤੇ ਉਹਨੇ ਵੀ ਟਾਲੇ ਟੂਲੇ ਜੇ ਮਾਰ ਕੇ ਇਹ ਸਮਝਾਉਣਾ ਚਾਹਿਆ, ਇਹ ਧੋਖਾ ਦੇਣਾ ਚਾਹਿਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਜਦੋਂ ਕਿ ਆਪਾਂ ਨੂੰ ਪਤਾ ਕਿ ਇਹ ਸਿਆਪਾ ਤਾਂ ਪੈ ਕੇ ਰਹਿਣਾ, ਇਹ ਪਵਾੜਾ ਤਾਂ ਪੈ ਕੇ ਰਹਿਣਾ। ਤੋ ਅਜੇ ਅਮਿਤ ਸ਼ਾਹ ਤੇ ਜਿਹੜਾ ਹੁਕਮਚੰਦ ਰਾਜਪਾਲ ਵਾਲਾ ਮਾਫੀ ਵਾਲਾ ਕੰਮ ਆ, ਇਹ ਅਜੇ ਕੰਢੇ ਬੰਨੇ ਕਿਤੇ ਲੱਗਿਆ ਨਹੀਂ ਸੀਗਾ, ਜਦ ਨੂੰ ਇੱਕ ਮਾਫੀ ਜਿਹੜੀ ਹੈਗੀ ਆ ਉਹ ਹੋਰ ਚਰਚਾ 'ਚ ਆ ਗਈ ਆ।
ਉਹ ਵੀ ਬਿਨਾਂ ਤੋਲੇ ਤੋਂ ਜਦੋਂ ਬੋਲਦੇ ਆ ਤਾਂ ਉਦੋਂ ਇਹ ਪੰਗਾ ਪੈਂਦਾ। ਉਹ ਮਾਫੀ ਹੈਗੀ ਆ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦੀ। ਸਿੱਧੂ ਮੂਸੇਵਾਲਾ ਜਿਹੜਾ ਹੈ, ਇਹ ਅੱਜ ਦੇ ਜਿਹੜੇ ਨਵੇਂ ਯੁੱਗ ਦੇ ਬੱਚੇ ਨੇ ਉਹਨਾਂ ਨੂੰ ਬੜਾ ਪਸੰਦ ਆ, ਕਿਉਂਕਿ ਜਿਸ ਤਰੀਕੇ ਦੀ ਉਹਦੀ ਆਵਾਜ਼ ਆ ਜਾਂ ਅੰਦਾਜ਼ ਆ, ਜਿਸ ਤਰੀਕੇ ਦੇ ਉਹਦੇ ਗੀਤ ਦੇ ਬੋਲ ਹੁੰਦੇ ਆ, ਜਾਂ ਜਿਸ ਤਰੀਕੇ ਨਾਲ ਪਿੱਛੇ ਮਿਊਜ਼ਿਕ ਵੱਜਦਾ, ਉਹ ਅੱਜ ਦੇ ਯੁੱਗ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਸੰਦ ਆ ਸਕਦਾ। ਪਹਿਲੇ ਦਿਨ ਤੋਂ ਹੀ ਉਹਦੀ ਜਿਹੜੀ ਗੀਤਕਾਰੀ ਆ ਜਾਂ ਉਹਦੇ ਗੀਤਾਂ ਦੇ ਬੋਲ ਨੇ ਉਹ ਬੜੇ ਭੜਕਾਊ ਜੇ, ਅਸੱਭਿਅਕ ਜੇ, ਅਸ਼ਲੀਲ ਜੇ ਮੰਨੇ ਗਏ ਨੇ, ਤੇ ਉਹ ਕਦੇ ਵੀ ਆਮ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਨੂੰ ਕਦੇ ਪਸੰਦ ਨਹੀਂ ਆ ਸਕਿਆ। ਤੇ ਉਹ ਸਗੋਂ ਤੇ ਇੱਕ ਜਿਵੇਂ ਪੰਜਾਬੀ ਜਿਹੜਾ ਸਾਡਾ ਨੈਤਿਕਤਾ ਨਾਲ ਭਰਿਆ ਹੋਇਆ, ਨੈਤਿਕ ਕਦਰਾਂ ਕੀਮਤਾਂ ਨਾਲ ਜੁੜਿਆ ਹੋਇਆ, ਸਿਵਲਾਈਜ਼ਡ ਜਿਹੜਾ ਸੱਭਿਅਕ ਮਤਲਬ ਮਨੁੱਖ ਹੁੰਦਾ, ਜਿਵੇਂ ਪੰਜਾਬੀ ਬੰਦਾ ਅਣਖ ਗੈਰਤ ਵਾਲਾ ਹੁੰਦਾ, ਪੰਜਾਬੀ ਬੰਦਾ ਜਿਵੇਂ ਇੱਕ ਦਲੇਰ ਤੇ ਜਾਂਬਾਜ਼ ਹੁੰਦਾ, ਪੰਜਾਬੀ ਜਿਵੇਂ ਇੱਕ ਸੂਰਬੀਰ ਯੋਧਾ ਹੁੰਦਾ, ਦੇਖ ਪਰਾਈਆਂ ਚੰਗੀਆਂ ਤੇ ਹੋਰ ਗੁਰਬਾਣੀ ਦੇ ਜਿਹੜੇ ਸੰਦੇਸ਼ ਨੇ ਉਹਨਾਂ ਦੇ ਆਧਾਰ ਦੇ ਉੱਤੇ ਉਹ ਚੱਲਣ ਵਾਲਾ ਹੁੰਦਾ। ਉਹਦੀ ਬਜਾਏ ਉਹ ਜਿਹੜਾ ਪੰਜਾਬ ਦੇ ਨਾਇਕਾਂ ਦਾ ਜਾਂ ਪੰਜਾਬ ਦੇ ਯੂਥ ਦਾ, ਪੰਜਾਬ ਦੀ ਕਿਸਾਨੀ ਦਾ ਵੀ ਜਿਹੜਾ ਅਕਸ ਪੇਸ਼ ਕਰਦਾ, ਉਹ ਹੈਗਾ ਜਿਵੇਂ ਇੱਕ ਗੁੰਡਾ ਜਾਂ ਬਦਮਾਸ਼ ਬੰਦਾ ਹੋਵੇ, ਵੀ ਮੈਂ ਤਾਂ ਚੱਕ ਦੂੰ, ਮੈਂ ਤਾਂ ਆਹ ਕਰ ਦੂੰ, ਅਸੀਂ ਐਂ ਨਹੀਂ ਛੱਡਦੇ, ਉਹ ਨਹੀਂ ਕਰਦੇ। ਇਹ ਜਿਹੜੇ ਉਹਦੇ ਸਾਰੇ ਬੋਲ ਨੇ ਇਹ ਪਹਿਲੋਂ ਵੀ ਰੜਕਦੇ ਸੀਗੇ ਤੇ ਕਈ ਵਾਰ ਉਹਨਾਂ ਦੇ ਉੱਤੇ ਚਰਚਾ ਵੀ ਹੁੰਦੀ ਰਹੀ ਆ। ਪਰ ਐਤਕੀ ਅੱਜ ਸਵੇਰ ਤੋਂ ਉਹਦੇ ਖਿਲਾਫ ਸਾਰੇ ਸਿੱਖ ਸਮਾਜ ਦੇ ਵਿੱਚ ਬੜਾ ਵੱਡਾ ਰੋਹ ਦੀ ਲਹਿਰ ਉੱਠੀ ਹੋਈ ਆ, ਕਿਉਂਕਿ ਉਹਨੇ ਬੀਬੀ ਮਾਤਾ ਭਾਗ ਕੌਰ ਜੀ, ਮਾਈ ਭਾਗੋ ਜਿਹਨੂੰ ਕਹਿੰਦੇ ਆ ਅਸੀਂ, ਤੇ ਮਾਈ ਭਾਗ ਕੌਰ ਜੀ, ਉਹਨਾਂ ਨੂੰ ਉਹਨਾਂ ਦਾ ਨਾਮ ਵਰਤ ਕੇ ਜੋ ਕੁਝ ਕਹਿ ਬੈਠਿਆ ਉਹ ਨਾ ਕਾਬਲੇ ਬਰਦਾਸ਼ਤ ਆ। ਬਹੁਤ ਹੀ ਜ਼ਿਆਦਾ ਭੈੜੀਆਂ ਤੇ ਹਲਕੀਆਂ ਗੱਲਾਂ ਉਹ ਕਰ ਬੈਠਿਆ ਵਾ। ਤੇ ਬੀਬੀ ਭਾਗ ਕੌਰ ਜਿਹੜੇ ਨੇ, ਮਾਤਾ ਭਾਗੋ ਜਿਹਨੂੰ ਅਸੀਂ ਕਹਿੰਦੇ ਆ, ਮਾਈ ਭਾਗੋ ਕਰਕੇ ਆਮ ਸਾਡੇ ਪਿੰਡੂ ਬੋਲਬਾਣੀ ਵਿੱਚ ਮਾਈ ਭਾਗੋ ਕਹਿ ਲੈਂਦੇ। ਖਦਰਾਣੇ ਦੀ ਢਾਹ ਵਾਲੀ ਬੇਦਾਵਾ ਪੜਵਾਉਣ ਵਾਲੀ ਜਿਹੜੀ ਸਾਖੀ ਆ ਸਾਡੀ, ਜੋ ਸਾਡੀ ਉਹ ਮਹਾਨ ਜਿਹੜਾ ਸਾਡਾ ਇੱਕ ਸੰਕਲਪ ਆ ਕਿ ਗੁਰੂ ਪਾਤਸ਼ਾਹ ਨੇ ਇੱਥੇ ਬੇਦਾਵਾ ਪੜਵਾਇਆ ਸੀ। ਆਮ ਹੀ ਜਦੋਂ ਕੋਈ ਬੰਦਾ ਸਾਡੇ ਅੱਜ ਵੀ ਸਿੱਖ ਸਿਧਾਂਤ ਨਾਲੋਂ ਜਾਂ ਸਿੱਖ ਸਰੂਪ ਨਾਲੋਂ ਟੁੱਟਿਆ ਹੋਵੇ, ਉਹਨੂੰ ਅਸੀਂ ਲਾੜ ਪਿਆਰ ਨਾਲ ਕਹੀਦਾ ਵੀ ਤੂੰ ਆਪਦਾ ਬੇਦਾਵਾ ਪੜਵਾ ਲਾ। ਤੋ ਬੇਦਾਵਾ ਜਿਹੜਾ ਕੌਨਸੈਪਟ ਆ ਉਹ ਸਾਨੂੰ ਬੀਬੀ ਭਾਗੋ, ਮਾਈ ਭਾਗੋ ਦੇ ਕਰਕੇ ਸਾਨੂੰ ਨਸੀਬ ਹੋਇਆ। ਤੋ ਖਦਰਾਣੇ ਦੀ ਢਾਬ ਉੱਤੇ ਉਹਨਾਂ 40 ਮਝੈਲਾਂ ਨੂੰ ਲੈ ਕੇ ਜਿਹੜੇ ਭਾਈ ਮਹਾਂ ਸਿੰਘ ਹੁਣੀ ਆਨੰਦਪੁਰ ਦੇ ਕਿਲੇ ਚੋਂ ਬੇਦਾਵਾ ਦੇ ਕੇ ਆਏ ਸੀ, ਉਹਨਾਂ ਨੂੰ ਲਿਜਾ ਕੇ ਉੱਥੇ ਜੋ ਇਤਿਹਾਸ ਸਿਰਜਿਆ ਤੇ ਜਿਵੇਂ ਬੇਦਾਵਾ ਟੁੱਟੀ ਗੰਢਣ ਵਾਲੀ ਜਿਹੜੀ ਐਡੀ ਵੱਡੀ ਗੱਲ ਵਾਪਰੀ, ਉਹਦੇ ਵਿੱਚ ਮਾਈ ਭਾਗੋ ਦਾ ਇੰਨਾ ਵੱਡਾ ਰੋਲ ਆ ਕਿ ਸਾਡੀ ਹਿਸਟਰੀ ਦੇ ਇੱਕ ਸਭ ਤੋਂ ਅਹਿਮ ਪਾਤਰਾਂ ਦੇ ਵਿੱਚੋਂ ਉਹਦਾ ਜ਼ਿਕਰ ਆਉਂਦਾ। ਤੇ ਮਾਈ ਭਾਗੋ ਆ ਜਿਹੜੀ, ਉਹ ਇਸ ਤੋਂ ਬਾਅਦ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਖਦਰਾਣੇ ਦੀ ਢਾਬ ਤੋਂ ਬਾਅਦ ਵਿੱਚ ਸਾਰਾ ਸਫ਼ਰ ਜਿਹੜਾ ਅੰਤਮ ਸਵਾਸ ਤੱਕ ਹੈ ਉਹਨਾਂ ਦਾ, ਉਹ ਗੁਰੂ ਸਾਹਿਬ ਦੇ ਨਾਲ ਹੈ। ਤੇ ਹਜੂਰ ਸਾਹਿਬ ਵਾਲੇ ਪਾਸੇ ਨਾਨਕ ਝੀਰੇ ਤੋਂ ਅੱਗੇ ਜਿਹੜਾ ਹੈਗਾ ਉਹ ਉਹਨਾਂ ਨੇ ਸਰੀਰ ਛੱਡਿਆ, ਤੇ ਉਧਰ ਹੀ ਉਹਨਾਂ ਦਾ ਦੱਖਣ ਦੇ ਵਿੱਚ ਸਥਾਨ ਬਣਿਆ ਹੋਇਆ। ਅਸੀਂ ਦਰਸ਼ਨ ਦਿਦਾਰੇ ਕਰਕੇ ਆਉਂਦੀ ਹੈ ਸੰਗਤ ਜਦੋਂ ਹਜੂਰ ਸਾਹਿਬ ਜਾਂਦੇ ਆ। ਸੋ ਇਹ ਇੱਕ ਆਪਣੇ ਆਪ ਦੇ ਵਿੱਚ ਹੀ ਬੜੀ ਵੱਡੀ ਗੱਲ ਆ ਕਿ ਸਾਡੇ ਇਤਿਹਾਸ ਦੇ ਇਹੋ ਜਿਹੇ ਜਿਹੜੇ ਸਾਡੇ ਨਾਇਕ ਤੇ ਨਾਇਕਾਵਾਂ ਨੇ, ਸਾਡੇ ਜਿਹੜੇ ਹੀਰੋ ਨੇ, ਸਾਡੇ ਕੌਮ ਦੇ ਜਿਹੜੇ ਇਸ ਤਰੀਕੇ ਨਾਲ ਅਹਿਮ ਸ਼ਖਸੀਅਤਾਂ ਨੇ, ਬੀਬੀਆਂ ਨੇ, ਸਾਡੇ ਕਈ ਇਸ ਤਰ੍ਹਾਂ ਦੇ ਹੈ, ਉਹਨਾਂ ਸਾਰਿਆਂ ਦੇ ਬਾਰੇ ਸਾਡੇ ਬੱਚਿਆਂ ਨੂੰ ਸਮਝ ਹੋਣੀ ਚਾਹੀਦੀ ਆ ਕਿ ਉਹਨਾਂ ਬਾਰੇ ਗੱਲ ਕਰਨ ਲੱਗੇ ਆ ਅਸੀਂ ਕੀ ਬੋਲਣਾ ਤੇ ਕੀ ਨਹੀਂ ਬੋਲਣਾ। ਪਰ ਜਿਹੜਾ ਸਿੱਧੂ ਮੂਸੇਵਾਲਾ ਹੈ ਜਾਂ ਹੋਰ ਕਈ ਇਹੋ ਜਿਹੇ ਲੋਕ ਨੇ ਪੰਜਾਬੀ ਗਾਇਕੀ ਦੇ ਵਿੱਚ ਜਾਂ ਪੰਜਾਬੀ ਗੀਤਕਾਰੀ ਦੇ ਵਿੱਚ, ਉਹ ਸਿੱਖ ਜਜ਼ਬਾਤਾਂ ਦੇ ਬਾਰੇ ਬਹੁਤ ਵਾਰੀ ਇਹੋ ਜਿਹਾ ਕੁਛ ਕਰ ਜਾਂਦੇ ਆ ਜਿਹਦੇ ਨਾਲ ਭੜਕਾਹਟ ਪੈਦਾ ਹੁੰਦੀ ਹੈ। ਹੁਣ ਸਿੱਧੂ ਮੂਸੇਵਾਲੇ ਨੂੰ ਜੇਕਰ ਉਹਦੇ ਸਪਸ਼ਟੀਕਰਨ ਨੂੰ ਜਾਂ ਉਹਦੇ ਮਾਫੀ ਵਾਲੇ ਬੋਲਾਂ ਨੂੰ ਦੇਖੋ ਤਾਂ ਇਉਂ ਲੱਗਦਾ ਜਿਵੇਂ ਉਹ ਉਲਾਂਭਾ ਦੇ ਰਿਹਾ ਉਲਟਾ, ਕਿ ਫੇਰ ਕੀ ਹੋਗਾ ਜੇ ਮੈਂ ਤਾਂ ਮਤਲਬ ਉਹਨੂੰ ਇਹ ਗੱਲ ਵੀ ਨਹੀਂ ਕਹਿਣੀ ਆਉਂਦੀ। ਇੰਨਾ ਜ਼ਿਆਦਾ ਉਹ ਵਾਹਿਆਤ ਉਹਦਾ ਬੋਲ ਆ, ਇੰਨਾ ਉਹਦਾ ਹਲਕਾ ਲਹਿਜਾ ਵੀ ਇੱਕ ਮਾਫੀ ਮੰਗਣ ਲੱਗਿਆ ਵੀ ਬੰਦਾ ਨਿਰਲੇਪ ਹੋ ਕੇ ਸਿੱਧਾ ਕਹਿੰਦਾ ਹੈਗਾ ਕਿ ਮੇਰੀ ਬਹੁਤ ਵੱਡੀ ਭੁੱਲ ਆ, ਮੈਨੂੰ ਇਹਦੇ ਅਰਥ ਜਿਹੜੇ ਨੇ ਹੁਣ ਜਦੋਂ ਸਮਝ ਲੱਗਦੇ ਆ, ਮੈਨੂੰ ਲੱਗਦਾ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ ਔਰ ਮੈਂ ਇਹ ਮੰਨਦਾ ਕਿ ਇਹਦੇ ਲਈ ਮੈਨੂੰ ਜਿਹੜਾ ਸਮੁੱਚੀ ਸਿੱਖ ਜਗਤ ਤੋਂ ਜੋ ਕੁਝ ਸੁਣਨਾ ਪੈ ਰਿਹਾ, ਇਹਦੇ ਲਈ ਮਤਲਬ ਮੈਂ ਆਪਦੀ ਗਲਤ ਕੀਤਾ, ਮੈਂ ਤੋਲ ਕੇ ਮੈਨੂੰ ਬੋਲਣਾ ਚਾਹੀਦਾ ਸੀ, ਆ ਮੇਰੇ ਬੋਲ ਗਲਤ ਨੇ। ਪਰ ਉਲਟਾ ਉਹ ਜਿਹੜੇ ਲੋਕ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਗਲਤ ਦਰਸਾ ਰਿਹਾ,
ਉਲਟਾ ਉਹ ਇਹ ਕਹਿ ਰਿਹਾ ਹੈਗਾ ਕਿ ਜੀ ਐਡੀ ਕੋਈ ਗੱਲ ਨਹੀਂ, ਮਤਲਬ ਉਹਨੂੰ ਐਂ ਲੱਗਦਾ ਕਿ ਫੇਰ ਐਡੀ ਕਿੱਡੀ ਗੱਲ ਆ। ਤੇ ਜਦੋਂ ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਬੱਚੇ ਆ ਜਿਹੜੇ, ਉਹ ਗੁਰੂ ਪਾਤਸ਼ਾਹ ਨਾਲ ਜਾਂ ਗੁਰੂ ਪਾਤਸ਼ਾਹ ਦੇ ਨਾਲ ਸੰਬੰਧਿਤ ਹਸਤੀਆਂ ਨਾਲ ਜਾਂ ਸਿੱਖ ਸੰਕਲਪਾਂ ਨਾਲ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਦੂਜਿਆਂ ਨੂੰ ਕਿਵੇਂ ਰੋਕ ਸਕਾਂਗੇ। ਦੂਜੇ ਫਿਲਮਾਂ ਵਾਲੇ ਆ, ਬੰਬੇ ਵਾਲੇ ਜਾਂ ਹੋਰ ਆ, ਜਦੋਂ ਕਿ ਉਹ ਮਾੜੀ ਚੰਗੀ ਗੱਲ ਕਰਦੇ ਕਰਾਉਂਦੇ ਆ, ਜਾਂ ਕਈ ਜਿਹੜੇ ਐਮਾਜ਼ੋਨ ਦੇ ਉੱਤੇ ਕਈ ਚੀਜ਼ਾਂ ਇਹੋ ਜਿਹੀਆਂ ਆ ਜਾਂਦੀਆਂ ਵੀ ਖੰਡਾ ਬਣਿਆ ਹੋਇਆ ਜੀ ਉਹ ਫਲਾਨਾ, ਤੇ ਅਸੀਂ ਜਦੋਂ ਵਿਰੋਧ ਕਰਦੀ ਆ ਕੌਮ ਤਾਂ ਉਹ ਡਟ ਕੇ ਉਸ ਗੱਲ ਦੇ ਉੱਤੇ ਭੱਜਦੇ ਨੇ। ਉਹ ਕਹਿੰਦੇ ਆ ਵੀ ਨਹੀਂ ਅਸੀਂ ਇਹ ਗੱਲ ਗਲਤ ਕਰ ਬੈਠੇ ਆ। ਪਰ ਇਹ ਐਡਾ ਮਤਲਬ ਦੇਖਿਆ ਸਿੱਧੂ ਮੂਸੇ ਵਾਲਾ ਗਾਉਣ ਵਾਲਾ, ਤੇ ਇਹ ਉਲਟਾ ਸਾਨੂੰ ਸਿੱਖ ਕੌਮ ਨੂੰ ਸਮਝਾ ਰਿਹਾ ਹੈਗਾ ਕਿ ਤੁਹਾਨੂੰ ਤਾਂ ਸਮਝ ਘੱਟ ਆ, ਮੈਂ ਬੜਾ ਸਿਆਣਾ ਹੈਗਾ। ਜੇ ਭਾਈ ਤੂੰ ਸਿਆਣਾ ਹੁੰਦਾ ਫਿਰ ਏਡੀ ਨੌਬਤੀ ਕਿਉਂ ਆਉਂਦੀ। ਸਿਆਣਾ ਜੇ ਸਿਆਣਪ ਦੀ ਗੱਲ ਆ ਤਾਂ ਉਹ ਜਿਹੜਾ ਦਲਜੀਤ ਦੋਸਾਂਝ ਹੈ 10-12 ਸਾਲ ਪਹਿਲਾਂ ਉਹਨੇ ਵੀ ਇਸ ਤਰ੍ਹਾਂ ਦੀ ਹੀ ਹਰਕਤ ਕੀਤੀ ਸੀ। ਇੱਕ ਖਾੜਕੂ ਗੀਤ ਉਹਦਾ ਆਇਆ ਸੀ ਜਿਹਦੇ ਵਿੱਚ ਉਹਨੇ ਇਹ ਦਰਸਾਇਆ ਵੀ ਜਿਹੜੇ ਕੰਘੇ ਕੜੇ ਕਿਰਪਾਨਾਂ ਵਾਲੇ ਹੁੰਦੇ ਆ ਨਾ, ਵੀ ਹੱਥ ਵਿੱਚ ਕੜਾ, ਕਹਿੰਦਾ ਜੀ ਕਿਰਪਾਨ ਫੜੀ ਆ ਮੇਰੇ, ਤੇ ਉਹ ਜੀ ਮਤਲਬ ਉਹ ਕੀ ਹੁੰਦੇ ਨੇ ਉਹ ਖਾੜਕੂ। ਉਹਨੇ ਜਿਹੜੇ ਖਾੜਕੂ ਦੇ ਬਾਰੇ ਅੱਜ ਦੇ ਸਮੇਂ 'ਚ ਜਿਹੜੀ ਸਾਡੀ ਵਿਆਖਿਆ ਉਹ ਇਹ ਆ ਕਿ ਗੁਰੂ ਪਾਤਸ਼ਾਹ ਦੇ ਬਖਸ਼ੇ ਹੋਏ ਸੰਧਾਤ ਉੱਤੇ ਪਹਿਰਾ ਦੇਣ ਵਾਲੇ, ਸਿੱਖੀ ਦੀ ਸ਼ਾਨ ਲਈ ਲੜਨ ਮਰਨ ਵਾਲੇ, ਜਿਹੜੇ ਕੌਮ ਲਈ ਜਾਨ ਦੇਣ ਲੱਗਿਆਂ ਕਸੀਸ ਨਹੀਂ ਕਰਦੇ, ਜੋ ਸੀਸ ਤਲੀ ਤੇ ਕੌਮ ਲਈ ਧਰ ਕੇ ਲੜਦੇ ਆ, ਇਹੋ ਜਿਹੇ ਜੁਝਾਰੂ ਉਹਨਾਂ ਨੂੰ ਅਸੀਂ ਖਾੜਕੂ ਮੰਨਦੇ ਆ, ਖਾੜਕੂ ਕਹਿੰਦੇ ਆ। ਖਾੜਕੂ ਜਿਹੜਾ ਹੈਗਾ ਉਹ ਕੱਲਾ ਇਹ ਨਹੀਂ ਹੁੰਦਾ ਹੈਗਾ ਵੀ ਉਹ ਕੱਲਾ ਲੜਾਕਾ ਆ ਜੀ, ਉਹ ਕੱਲਾ ਦਲੇਰ ਆ ਨਾ, ਉਹਦੇ ਕੋਲੇ ਸਿੱਖੀ ਦੀ ਮਹਿਕ, ਧਰਮ ਦਾ ਉਹਦਾ ਪਲੜਾ ਬੜਾ ਭਾਰੀ ਹੁੰਦਾ। ਇਹੋ ਜਿਹੇ ਗੁਰਸਿੱਖ ਜੁਝਾਰੂਆਂ ਨੂੰ, ਜਿਹੜੇ 18ਵੀਂ ਸਦੀ ਦੇ ਗੁਰਸਿੱਖਾਂ ਦੇ ਵਾਰਸ ਨੇ, ਉਹਨਾਂ ਦੇ ਬਾਰੇ ਇੰਨੇ ਹਲਕੇ ਤੇ ਮਾੜੇ ਲਫ਼ਜ਼ ਵਰਤਨੇ ਕਿ ਜੀ ਮੇਰੇ ਹੱਥ 'ਚ ਕਿਰਪਾਨ ਆ, ਕੜਾ ਪਾਇਆ ਹੋਇਆ ਵਾ, ਮੈਂ ਬੜਾ ਚੋਟੀ ਦਾ ਆਸ਼ਿਕ ਆ ਤੇ ਮੈਂ ਐ ਕਰ ਦੂੰ, ਮੈਂ ਉਹ ਕਰ ਦੂੰ, ਇਦਾਂ ਦੇ ਬੋਲ ਜਿਹੜੇ ਸੀ ਜਦੋਂ ਦਲਜੀਤ ਦੋਸਾਂਝ ਨੇ ਬੋਲੇ ਸੀ, ਉਦੋਂ ਵੀ ਸਮੁੱਚੇ ਸਿੱਖ ਜਗਤ ਨੇ ਬੜੀ ਸਖਤ ਪ੍ਰਤੀਕਿਰਿਆ ਦਿੱਤੀ ਸੀ। ਪਰ ਉਹ ਵੀ ਉਦੋਂ ਤੋਲ ਕੇ ਨਹੀਂ ਸੀ ਬੋਲਿਆ, ਮਾਫੀ ਉਹਨੇ ਮੰਗ ਲਈ। ਪਰ ਉਦੋਂ ਬਾਅਦ ਵਿੱਚ ਦਲਜੀਤ ਦੋਸਾਂਝ ਨੂੰ ਹਮੇਸ਼ਾ ਲਈ ਇਹ ਖਦਸ਼ਾ ਰਹਿੰਦਾ ਹੈ ਕਿ ਕਿਸੇ ਨਾ ਕਿਸੇ ਸਮਾਗਮ ਦੇ ਮੌਕੇ ਜਾਂ ਕਿਸੇ ਨਾ ਕਿਸੇ ਪਲੇਟਫਾਰਮ ਦੇ ਉੱਤੇ ਮੇਰੇ ਨਾਲ ਇਸ ਗੱਲ ਕਰਕੇ ਜਿਹੜੀ ਮੈਂ, ਕਿਉਂਕਿ ਜਦੋਂ ਤੁਸੀਂ ਇੱਕ ਗੱਲ ਕਰ ਬੈਠਦੇ ਹੋ ਨਾ, ਇਹ ਜੀ ਗੱਲ ਜਿਹੜੀ ਜਜ਼ਬਾਤਾਂ ਨਾਲ ਜੁੜੀ ਹੋਈ ਗੱਲ ਹੁੰਦੀ ਆ ਕੌਮ ਦੇ, ਉਹ ਫਿਰ ਤੁਹਾਡਾ ਖਹਿੜਾ ਅੰਤਮ ਸਾਹ ਤੱਕ ਛੱਡਦੀ ਨਹੀਂ ਹੁੰਦੀ। ਅੰਤਮ ਸਵਾਸ ਤੋਂ ਬਾਅਦ ਵੀ ਜਿਹੜੀ ਗੱਲ ਹੁੰਦੀ ਆ ਉਹ ਤੁਹਾਡੇ ਨਾਲ ਤੁਰੀ ਰਹਿੰਦੀ ਆ ਕਿ ਇਹਨੇ ਫਲਾਣੇ ਟਾਈਮ ਤੇ ਆਹ ਗੱਲ ਕੀਤੀ ਸੀ। ਸੋ ਜਿਹੜੀ ਦਲਜੀਤ ਦੋਸਾਂਝ ਨੇ ਕਮਲ ਕੁੱਟਿਆ ਸੀ, ਉਹੀ ਕਮਲ ਕੁੱਟਣ ਦੇ ਵਿੱਚ ਉਹਦੇ ਨਾਲੋਂ ਵੀ ਵੱਧ ਜਿਹੜਾ ਸਿੱਧੂ ਮੂਸੇ ਵਾਲਾ ਇਹਨੇ ਮਾਰਕਾ ਮਾਰਿਆ। ਤੇ ਉੱਪਰੋਂ ਇਹਦਾ ਬੋਲ ਬਾਣੀ, ਇਹਦਾ ਅੰਦਾਜ਼ ਇੰਨਾ ਹੁੰਦਾ ਵੀ ਸਮੁੱਚੇ ਸਿੱਖ ਜਗਤ ਦੇ ਜਿਹੜੇ ਬੁੱਧੀਜੀਵੀ ਨੇ ਜਾਂ ਜਿਹੜੇ ਸੰਵੇਦਨਸ਼ੀਲ ਮਨੁੱਖ ਨੇ, ਜਿਹੜੇ ਕੌਮ ਦਾ ਦਰਦ ਰੱਖਦੇ ਲੋਕ ਨੇ, ਉਹ ਤਾਂ ਕਲਪੇ ਪਏ ਨੇ। ਪਰ ਇਹ ਉੱਥੇ ਮੂੰਹ ਜਿਹਾ ਬੜੇ ਮਚਕੋੜ ਕੇ ਜੇ ਜਿਵੇਂ ਮਤਲਬ ਬੰਦੇ ਨੂੰ ਨਫ਼ਰਤ ਕਰੀਦੀ ਆ, ਇਹੋ ਜਿਹੇ ਲਹਿਜੇ ਵਿੱਚ ਇਹ ਬੰਦਾ ਗੱਲਾਂ ਕਰ ਰਿਹਾ ਔਰ ਸਾਰੀ ਜਿਹੜੀ ਕੌਮ ਆ ਉਹਦੀ ਹੇਠੀ ਕਰ ਰਿਹਾ। ਹੁਣ ਮਾਫੀ ਮੰਗ ਕੇ ਵੀ ਮਾਫੀ ਨਹੀਂ ਮੰਗੀ ਗਈ। ਅਸਲ ਵਿੱਚ ਇਹ ਜਿਹੜੇ ਲੋਕ ਨੇ, ਇਹਨਾਂ ਦਾ ਸਾਨੂੰ ਸਮਝ ਹੋਣੀ ਚਾਹੀਦੀ ਆ ਕਿ ਇਹ ਇਸ ਤਰ੍ਹਾਂ ਕਿਉਂ ਕਰ ਲੈਂਦੇ ਨੇ। ਇੱਕ ਤਾਂ ਇਹਨਾਂ ਦੀ ਸੂਝ-ਬੂਝ ਹੀ ਇੰਨੀ ਕੁ ਹੁੰਦੀ ਆ ਵੀ ਪਤਾ ਹੀ ਨਹੀਂ ਕਿਸੇ ਗੱਲ ਦਾ ਵੀ ਕੀ ਕਰਨਾ ਤੇ ਕੀ ਨਹੀਂ ਕਰਨਾ। ਘਰਾਂ ਦਾ ਮਾਹੌਲ ਹੋ ਜਾ ਨਹੀਂ, ਨਾ ਕੋਈ ਸਾਹਿਤ ਪੜ੍ਹਨਾ, ਨਾ ਕੋਈ ਆਲੇ ਦੁਆਲੇ ਦੇ ਵਿੱਚੋਂ ਕੋਈ ਚੰਗੇ ਬੰਦੇ ਨਾਲ ਬਹਿਣਾ ਖਲੋਣਾ। ਜਿੰਨਾ ਵੀ ਆਲੇ ਦੁਆਲੇ ਤਬਕਾ ਹੁੰਦਾ ਉਹ ਸਾਰੇ ਬੱਲੇ ਬੱਲੇ, ਬਈ ਤੁਸੀਂ ਤਾਂ ਬਹੁਤ ਮਹਾਨ ਹੋ, ਮਹਾਨ ਕਲਾਕਾਰ ਹੋ। ਮਹਾਨਤਾ ਦੀਆਂ ਫੂਕਾਂ ਦੇ ਦੇ ਕੇ ਇਹਨਾਂ ਲੋਕਾਂ ਨੂੰ ਇੰਨਾ ਕੁ ਜ਼ਿਆਦਾ ਅੱਗੇ ਪੰਪ ਦੇ ਛੱਡਦੇ ਆ ਵੀ ਫਿਰ ਜਿਵੇਂ ਆ ਬਲਦੇਵ ਸੜਕਨਾਮੇ ਵਾਲਾ ਜਿਹੜਾ ਸੀਗਾ, ਇਹਨੂੰ ਲੱਗਦਾ ਸੀ ਕਿ ਜੇ ਮੈਂ ਮਹਾਰਾਜਾ ਰਣਜੀਤ ਸਿੰਘ ਤੇ ਉਹਦੇ ਹੋਰ ਗੁਰਸਿੱਖਾਂ ਦੇ ਉਸ ਵੇਲੇ ਦੇ ਖਿਲਾਫ ਲਿਖ ਰਿਹਾ ਨਾ ਤੇ ਮੈਂ ਬੜਾ ਵੱਡਾ ਸਾਹਿਤਕਾਰ ਬਣ ਗਿਆ। ਇੰਨੀ ਗੱਲ ਦੇ ਨਾਲ ਅਸੀਂ ਮਹਾਨ ਬਣ ਜਾਾਂਗੇ ਜੇਕਰ ਮੈਂ ਕੋਈ ਪੁੱਠੀ ਗੱਲ ਲਿਖਾਂ। ਤਾਂ ਪੁੱਠੀ ਗੱਲ ਲੱਭ ਕੇ ਇਹ ਬੰਦੇ ਲਿਖਦੇ ਆ। ਜਦੋਂ ਇਹਨਾਂ ਦਾ ਵਿਵਾਦ ਛੇੜਨਾ ਇੱਕ ਮਨਸ਼ਾ ਹੁੰਦੀ ਆ ਤੇ ਇਹ ਇੰਨੇ ਭੈੜੇ ਭੱਦੇ ਤੇ ਮਾੜੇ ਮਤਲਬ ਕਲਮਕਾਰ ਤੇ ਗੀਤਕਾਰ ਤੇ ਗਾਉਣ ਵਾਲੇ ਨੇ, ਇਹ ਚਾਹੇ ਸਾਹਿਤਕਾਰ ਕਹਾਉਣ ਚਾਹੇ ਗੀਤਕਾਰ ਕਹਾਉਣ, ਇਹਨਾਂ ਦਾ ਮੁੱਖ ਨਿਸ਼ਾਨਾ ਜਿਹੜਾ ਹੁੰਦਾ ਉਹ ਕੋਈ ਹੋਰ ਹੁੰਦਾ। ਪਰ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਇਹ ਇਦਾਂ ਵੈਸੇ ਹੀ ਹੋ ਗਿਆ। ਨਹੀਂ, ਵੈਸੇ ਨਹੀਂ ਹੋਇਆ ਹੁੰਦਾ। ਪਤਾ ਹੁੰਦਾ ਅਸੀਂ ਕੋਈ ਸ਼ਬਦ ਗਲਤ ਵਰਤਦੇ ਆ। ਹੁਣ ਅਸੀਂ ਬੋਲ ਰਹੇ ਹਾਂ, ਮੈਂ ਫਲੋ ਦੇ ਵਿੱਚ ਬੋਲ ਰਿਹਾ, ਮੇਰੇ ਕੋਲੋਂ ਕੋਈ ਸ਼ਬਦ ਬਹੁਤ ਸਾਰੇ ਵਿਆਕਰਨਕ ਤੌਰ ਤੇ ਮੇਰੀਆਂ ਗਲਤੀਆਂ ਹੋਣਗੀਆਂ, ਪਰ ਸਰੋਤੇ ਸੁਣ ਰਹੇ ਉਹਨਾਂ ਨੂੰ ਸਮਝ ਹੈਗੀ ਆ ਕਿ ਇਹ ਜਾਣ ਕੇ ਨਹੀਂ ਕਰ ਰਿਹਾ, ਇਹ ਆਵੇਸ਼ ਦੇ ਵਿੱਚ ਇੱਕ ਜੋਸ਼ ਦੇ ਵਿੱਚ ਬੋਲ ਰਿਹਾ ਬੰਦਾ ਤਾਂ ਹੋ ਗਈਆਂ, ਉਹਦੇ ਉੱਤੇ ਕੋਈ ਧਿਆਨ ਨਹੀਂ ਦਿੰਦਾ। ਪਰ ਜੇਕਰ ਮੇਰੇ ਤੋਂ ਕਿਸੇ ਤੱਥ ਦੀ ਗਲਤੀ ਹੋ ਜੇ ਜਾਂ ਮੈਂ ਕਿਸੇ ਇਸ ਤਰ੍ਹਾਂ ਦੀ ਕੋਈ ਗਲਤੀ ਕਰਾਂ ਜਿਹੜੀ ਕਿ ਬਹੁਤ ਜ਼ਿਆਦਾ ਮਾੜੀ ਆ, ਤਾਂ ਨਾਲ ਦੀ ਨਾਲ ਮੈਨੂੰ ਸਮਝ ਲੱਗ ਜਾਣੀ ਆ ਤੇ ਮੈਨੂੰ ਅਗਲੇ ਹੀ ਪਲ ਅਹਿਸਾਸ ਜਦੋਂ ਹੋ ਗਿਆ ਮੈਂ ਉਹਨੂੰ ਠੀਕ ਕਰਨ ਦੀ ਕੋਸ਼ਿਸ਼ ਕਰਾਂਗਾ, ਸੌਰੀ ਫੀਲ ਕਰਾਂਗਾ, ਮਾਫੀ ਮੰਗਾਂਗਾ। ਪਰ ਇੱਧਰ ਨਵਾਂ ਹੀ ਕੰਮ
ਇਹ ਜਦੋਂ ਗਾਣੇ ਤਿਆਰ ਕਰਦੇ ਆ ਉਹਨੂੰ ਪਹਿਲਾਂ ਲਿਖਦੇ ਆ, ਕਈ ਵਾਰ ਗਾਉਂਦੇ ਆ, ਉਹਦੇ ਰਿਹਰਸਲਾਂ ਕਰਦੇ ਆ, ਫਿਰ ਉਹਨੂੰ ਕਿਤੇ ਇਹ ਲੋਕਾਂ ਦੇ ਵਿੱਚ ਲੈ ਕੇ ਆਉਂਦੇ ਆ। ਇਹਨੂੰ ਪਤਾ ਨਹੀਂ ਸੀਗਾ ਕਿ ਜੇਕਰ ਮੈਂ ਮਾਈ ਭਾਗੋ ਵਰਗੀ ਐਡੀ ਬੇਮਿਸਾਲ ਸ਼ਖਸੀਅਤ, ਵਿਲੱਖਣ ਸ਼ਖਸੀਅਤ ਦੇ ਖਿਲਾਫ ਉਹਦੇ ਬਾਰੇ ਉਹਨੂੰ ਪਰੀਆਂ ਵਰਗੀ ਤੇ ਉਹਨੂੰ ਫਲਾਨਿਆਂ ਵਰਗੀ ਦੱਸੂਗਾ ਕਿ ਇਹ ਆਪਦੀ, ਉਹ ਤਾਂ ਸਾਡੇ ਸਿੱਖ ਜਗਤ ਦੀ ਇੱਕ ਸਤਿਕਾਰਤ ਸ਼ਖਸੀਅਤ ਆ, ਕਿ ਇਦਾਂ ਦੇ ਇਹ ਬੋਲ ਆਪਦੀ ਮਾਂ ਬਾਰੇ, ਆਪਦੀ ਧੀ ਬਾਰੇ, ਆਪਦੀ ਭੈਣ ਬਾਰੇ ਬੋਲ ਸਕਦਾ ਜਿਹੋ ਜਿਹਾ ਇਹਨੇ ਸਿੱਖ ਜਗਤ ਦੀ ਇਸ ਜਿਹੜੀ ਅਦੁੱਤੀ ਹਸਤੀ ਆ ਜਿਹੜੇ ਬਾਰੇ ਬੋਲੇ। ਅਸੀਂ ਇਹ ਨਹੀਂ ਕਹਿੰਦੇ ਹੈਗੇ ਕਿ ਉਹਦੀ ਮਾਂ ਨੂੰ, ਉਹਦੀ ਭੈਣ ਨੂੰ ਬੋਲਣੇ ਚਾਹੀਦੇ ਨੇ, ਪਰ ਇਹ ਗੱਲ ਸਮਝਾਉਣ ਲਈ ਗੱਲ ਕਹੀ ਜਾ ਰਹੀ ਆ। ਅਸੀਂ ਉਹਦੀ ਮਾਂ ਦੀ ਵੀ ਅਸੀਂ ਕਦਰ ਕਰਦੇ ਹਾਂ, ਉਹਦੀ ਮਾਂ ਦਾ, ਭੈਣ ਦਾ, ਧੀ ਦਾ ਕੋਈ ਕਸੂਰ ਨਹੀਂ, ਪਰ ਉਹਨੂੰ ਖੁਦ ਨੂੰ ਇਸ ਗੱਲ ਦੀ ਸ਼ਰਮ ਦੇਣ ਲਈ, ਉਹਨੂੰ ਸਮਝਾਉਣ ਦੇ ਲਈ, ਉਹਨੂੰ ਮੱਤ ਦੇਣ ਲਈ ਇਹ ਕਹਿਣਾ ਚਾਹੁੰਦੇ ਆ ਕਿ ਅਸੀਂ ਤਾਂ ਤੇਰੀ ਮਾਂ ਦੇ ਬਾਰੇ, ਤੇਰੀ ਧੀ ਬਾਰੇ, ਤੇਰੀ ਭੈਣ ਬਾਰੇ ਵੀ ਜੋ ਕਿ ਇਹੋ ਜਿਹੀ ਗੱਲ ਕਵੇ ਵੀ ਉਹ ਪਰੀਆਂ ਵਰਗੀਆਂ, ਫਲਾਣੇ ਵਰਗੀਆਂ, ਸਾਨੂੰ ਗੁੱਸਾ ਆਊਗਾ, ਪਰ ਤੂੰ ਤਾਂ ਸਾਡੀ ਸਿੱਖ ਜਗਤ ਦੀ ਇੱਕ ਬਹੁਤ ਵੱਡੀ ਸ਼ਖਸੀਅਤ ਦੇ ਬਾਰੇ ਇਦਾਂ ਦੇ ਗੱਲ ਕਹਿ ਕੇ ਸਮਝੀ ਬੈਠਾ ਹੈਗਾ ਕਿ ਮੈਨੂੰ ਕੋਈ ਕੀ ਕਰ ਲੂਗਾ। ਅੱਜ ਕਈ ਸਾਰੇ ਗੁਰਸਿੱਖਾਂ ਨੇ ਥਾਣਿਆਂ ਤੱਕ ਅਪਰੋਚ ਕੀਤੀ ਆ ਵੀ ਪਰਚਾ ਦਰਜ ਹੋਵੇ। ਪਰਚਾ ਦਰਜ ਤਾਂ ਹਨੀ ਸਿੰਘ ਤੇ ਵੀ ਕਰਵਾਇਆ ਸੀ, ਔਰ ਕਰਵਾਉਣ ਵਾਲੇ ਜਿਹੜੇ ਨੇ ਉਹ ਵਿਚਾਰੇ ਸੁਣ ਹੋ ਕੇ ਬੈਠ ਗਏ ਆ। ਇੱਕ ਪਾਸੇ ਭਾਰਤੀ ਹਕੂਮਤੀ ਤੰਤਰ ਜਿਹੜਾ ਹੈ ਉਹ ਡਰਾਮੇ ਕਰਦਾ ਹੈ। ਤੁਸੀਂ ਦੇਖਿਆ ਹੋਣਾ ਕਿ ਪੰਜਾਬ ਸਰਕਾਰ ਨੇ ਪਿੱਛੇ ਜੇ ਇਹੋ ਜਿਹੀਆਂ ਮੀਟਿੰਗਾਂ ਜਿਹੀਆਂ ਕਰਕੇ ਇੱਕ ਜਥੇਬੰਦੀ ਜੀ ਵੀ ਬਣਾਈ ਸੀ, ਸੱਭਿਆਚਾਰ ਨੂੰ ਰਾਖੀ ਕਰ ਲਈ ਜੀ, ਸੱਭਿਆਚਾਰ ਦੀ ਰਾਖੀ ਕਰਨੀ ਆ, ਫਲਾਣ ਕਰਨਾ, ਪਰ ਉਹ ਪੰਜਾਬੀ ਬੋਲੀ ਦੀ ਰਾਖੀ ਜਾਂ ਸਿੱਖ ਸੱਭਿਆਚਾਰ ਦੀ ਰਾਖੀ ਦੇ ਡਰਾਮੇ ਕਰਨ ਵਾਲੇ ਜਿਹੜੇ ਇਹ ਬਿਆਨ ਹੁੰਦੇ ਨੇ, ਜਾਂ ਇਹ ਜਿਹੜੇ ਲੀਡਰ ਹੁੰਦੇ ਨੇ, ਜਾਂ ਸਰਕਾਰੀ ਤੰਤਰ ਹੁੰਦਾ, ਇਹਦਾ ਮਤਲਬ ਕੁਝ ਹੋਰ ਹੁੰਦਾ। ਅਸਲ ਵਿੱਚ ਤਾਂ ਏਜੰਡਾ ਕੁਝ ਜਿਹੜਾ ਹੋਰ ਆ ਉਹ ਅਸੀਂ ਸਮਝਦੇ ਹੈਗੇ ਆ, ਕਿਉਂਕਿ ਜਦੋਂ KPS ਗੱਲ ਨੇ ਭਗਾਈ ਮਾਰੀ ਸੀ ਕਿ ਜਦੋਂ ਅਸੀਂ ਦੇਖਿਆ ਕਿ ਖਾੜਕੂ ਸਿੰਘ ਆ ਜਿਹੜੇ ਉਹ ਪੰਜਾਬ ਦੀ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਲਈ ਯਤਨਸ਼ੀਲ ਨੇ, ਤਾਂ ਅਸੀਂ ਇਹ ਮਿਥਿਆ ਹੋਇਆ ਸੀਗਾ ਕਿ ਜਿਹੜਾ ਕੁਝ ਖਾੜਕੂ ਕਹਿੰਦੇ ਤੇ ਕਰਦੇ ਨੇ ਉਦੋਂ ਉਲਟ ਕਹਿਣਾ ਤੇ ਕਰਨਾ। ਸੋ ਉਹਨਾਂ ਨੇ ਜਿਹੜਾ ਏਜੰਡਾ ਸੀਗਾ ਉਹ ਖਾੜਕੂਆਂ ਵਾਲਾ ਜਾਂ ਖਾਲਿਸਤਾਨੀ ਲਹਿਰ ਵਾਲਾ, ਉਹ ਉਲਟਾਉਣ ਦੇ ਨਾਂ ਦੇ ਉੱਤੇ ਸਿੱਖ ਸੱਭਿਆਚਾਰ ਦੀ ਹਾਨੀ ਕਰਨਾ ਤੇ ਪੰਜਾਬੀ ਬੋਲੀ ਦਾ ਘਾਣ ਕਰਨਾ, ਇਹ ਤਾਂ ਪਿਛਲੇ 30-35 ਸਾਲ ਤੋਂ ਲਗਾਤਾਰ ਚੱਲ ਰਿਹਾ। ਚਾਹੇ ਉਹ ਬਾਦਲ ਕਿਆਂ ਦਾ ਰਾਜ ਹੋਵੇ, ਚਾਹੇ ਉਹ ਕੈਪਟਨ ਦਾ ਰਾਜ ਹੋਵੇ, ਉਹ ਤਾਂ ਏਜੰਡਾ ਉਵੇਂ ਹੀ ਚੱਲਣਾ। ਪਰ ਜਿਹੜੀ ਸਾਡੀ ਅੱਜ ਦੀ ਗੱਲ ਆ ਉਹ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਬੇਸ਼ੱਕ ਥਾਣਿਆਂ ਕਚਹਿਰੀਆਂ ਦੇ ਵਿੱਚ ਤੁਸੀਂ ਪੰਜਾਬ ਦੇ ਲੋਕ ਆ ਜਿਹੜੇ ਪੰਜਾਬੀ ਬੋਲੀ ਤੇ ਸਿੱਖ ਸੱਭਿਆਚਾਰ ਦਾ ਹੋ ਰਿਹਾ ਘਾਣ ਆ, ਚਾਹੇ ਉਹ ਗਾਇਕਾਂ ਰਾਹੀਂ ਹੋ ਰਿਹਾ, ਚਾਹੇ ਉਹ ਬਲਦੇਵ ਸੜਕਨਾਮੇ ਵਰਗੇ ਕਰਨ, ਚਾਹੇ ਕੋਈ ਹੋਰ ਕਰੇ, ਜੇ ਇਹਨਾਂ ਅਦਾਲਤਾਂ 'ਚ ਜਾਵਾਂਗੇ ਜਾਂ ਇਹਨਾਂ ਥਾਣਿਆਂ ਕਚਹਿਰੀਆਂ 'ਚ ਜਾਵਾਂਗੇ ਕੋਈ ਬਾਹਲੀ ਆਸ ਨਹੀਂ। ਇਹਨਾਂ ਲੋਕਾਂ ਦੇ ਪਹਿਲੋਂ ਪਿੱਛੇ ਜੇ ਮੈਂ ਕਈ ਜਿਹੜੇ ਲੋਕ ਸੀ ਉਹਨਾਂ ਤੋਂ ਕਹਿੰਦਿਆਂ ਸੁਣਿਆ ਵੀ ਜਿਹੜੇ ਅੱਜ ਦੇ ਗਾਇਕ ਨੇ ਜਾਂ ਗੀਤਕਾਰ ਨੇ ਜਾਂ ਅੱਜ ਦੀ ਗੀਤਕਾਰੀ ਆ, ਇਹਨੇ ਤਾਂ ਅਮਰ ਸਿੰਘ ਚਮਕੀਲਾ ਜਿਹੜਾ ਗਾਇਕ ਜਿਹਦਾ ਕਤਲ ਹੋਇਆ ਸੀ ਤੇ ਉਹਦੇ ਕਤਲ ਬਾਰੇ ਇਹ ਮੰਨਿਆ ਜਾਂਦਾ ਕਿ ਉਹਦੀ ਅਸਭਿਅਕ ਅਤੇ ਅਸ਼ਲੀਲ ਗਾਇਕੀ ਤੋਂ ਅੱਕੇ ਹੋਏ ਲੋਕਾਂ ਨੇ ਉਹਨੂੰ ਮਤਲਬ ਮਾਰਿਆ। ਉਹਦੇ ਕਤਲ ਬਾਰੇ ਪਿਛਲੇ ਲੰਮੇ ਸਮੇਂ ਤੋਂ ਇਹ ਸੁਣਦੇ ਆ ਰਹੇ ਆ ਗੱਲ ਕਿ ਉਹਦਾ ਕਤਲ ਕਰਨ ਵਾਲਿਓ ਹੁਣ ਦੱਸੋ ਤੁਸੀਂ ਕੀ ਕਰਨਾ। ਆ ਜਿਹੜੇ ਉਹਦੇ ਨਾਲੋਂ ਵੀ ਵੱਡੇ ਪਤੰਦਰ ਪੈਦਾ ਹੋ ਗਏ, ਹੁਣ ਤਾਂ ਲਗਾਤਾਰ ਉਹਦੇ ਨਾਲੋਂ ਵੀ ਜ਼ਿਆਦਾ ਗੰਦਗੀ ਦਿਖਾਈ ਜਾ ਰਹੀ ਆ, ਉਹਦੇ ਨਾਲੋਂ ਜ਼ਿਆਦਾ ਗੰਦਗੀ ਪਰੋਸੀ ਜਾ ਰਹੀ ਆ, ਸੁਣਾਈ ਜਾ ਰਹੀ ਆ, ਤੇ ਹੁਣ ਦੱਸੋ ਇਸ ਤਰੀਕੇ ਦੀ ਇੱਕ ਵੰਗਾਰ ਟਾਈਪ ਗੱਲ ਕਿ ਇਹ ਤੁਸੀਂ ਉਹਨੂੰ ਕਿਉਂ ਮਾਰਤਾ ਤੇ ਇਹ ਕਿਉਂ ਛੱਡੇ ਹੋਏ ਨੇ। ਬੜੇ ਤਾਨੇ ਮਿਹਣੇ ਜਿਹੜੇ ਨੇਗੇ ਉਹ ਇਸ ਤਰ੍ਹਾਂ ਦੇ ਸੋਸ਼ਲ ਮੀਡੀਆ ਉੱਤੇ ਜਾਂ ਆਮ ਸਮਾਜ ਵਿੱਚ ਸੁਣਨ ਨੂੰ ਮਿਲਦੇ ਆ। ਤੇ ਵਾਕਿਆ ਹੀ ਇਹ ਗੱਲ ਮੰਨਣੀ ਚਾਹੀਦੀ ਆ ਕਿ ਅਮਰ ਸਿੰਘ ਚਮਕੀਲੇ ਨੂੰ ਜਦੋਂ ਮਾਰਿਆ ਗਿਆ ਸੀ ਉਹਦੇ ਨਾਲੋਂ ਕਿਤੇ ਜ਼ਿਆਦਾ ਗੰਦ, ਕਿਉਂਕਿ ਅੱਜ ਦਾ ਤਾਂ ਬਹੁਤ ਜ਼ਿਆਦਾ ਮਾੜਾ ਹਾਲ ਆ। ਕਲਮਾਂ ਚੱਕੀਆਂ ਤੇ ਲਿਖਣ ਜਵਾਕ ਬਹਿ ਗਏ, ਕਲਮਾਂ ਚੱਕੀਆਂ ਤੇ ਲਿਖਣ ਜਵਾਕ ਬਹਿ ਗਏ, ਗੀਤਕਾਰੀਆਂ ਹੋ ਗਈਆਂ ਲੁੱਚੀਆਂ ਨੇ। ਜਿਹੜੀ ਸੱਚੀ ਸੁੱਚੀ ਰੂਹਦਾਰੀ ਹੁੰਦੀ ਸੀ, ਜਿਹੜੀ ਰੂਹ ਨੂੰ ਖੁਰਾਕ ਮਿਲਣੀ ਸੀ ਗੀਤਕਾਰੀ ਤੋਂ, ਜਿਸ ਗੀਤ ਸੰਗੀਤ ਨੇ ਤੁਹਾਡੇ ਤਨ ਮਨ ਦੇ ਅੰਦਰ ਇੱਕ ਸ਼ਾਂਤੀ ਨੂੰ, ਪਿਆਰ ਨੂੰ, ਮੁਹੱਬਤ ਨੂੰ, ਸੱਚੇ ਸੁੱਚੇ ਜਜ਼ਬਿਆਂ ਨੂੰ ਜਨਮ ਦੇਣਾ ਸੀ, ਉੱਥੇ ਕੁਝ ਹੋਰ ਹੀ ਬਣਨ ਲੱਗਿਆ ਪਿਆ। ਅਸ਼ਲੀਲਤਾ, ਫੂਹੜਤਾ, ਲੰਪਟਪੁਣਾ ਔਰ ਲੁੱਚਪੁਣਾ, ਇਹ ਸਾਰਾ ਕੁਝ ਸਿਖਾਇਆ ਜਾ ਰਿਹਾ। ਤੇ ਗੀਤ ਦੇ ਵਿੱਚ ਜਿਹੜੇ ਬੋਲ ਨੇ, ਜੇ ਕੁੜੀ ਵੱਲੋਂ ਬੋਲ ਨੇ ਤਾਂ ਉਹ ਕਹਿੰਦੀ ਆ ਵੀ ਮੇਰੇ ਨਾਲੋਂ ਬਦਮਾਸ਼, ਚਵਲ ਤੇ ਗੰਦਾ ਕੋਈ ਹੋ ਹੀ ਨਹੀਂ ਸਕਦਾ, ਤੇ ਉਧਰੋਂ ਦੂਜੇ ਪਾਸੋਂ ਜਿਹੜਾ ਮੁੰਡਾ ਕਹਿੰਦਾ ਉਹ ਤੇਰੇ ਨਾਲੋਂ ਵੀ ਕਹਿੰਦਾ ਮੈਂ ਜ਼ਿਆਦਾ ਗੰਦਾ। ਸੋ ਗੰਦਗੀ ਦੇ ਵਿੱਚ ਕੰਪੀਟੀਸ਼ਨ, ਗੰਦਗੀ ਦੇ ਵਿੱਚ ਇੱਕ ਦੂਜੇ ਨਾਲੋਂ ਮੁਕਾਬਲਾ ਦਿਖਾਇਆ ਜਾ ਰਿਹਾ। ਜਾਂ ਦੂਜੇ ਇੱਕ ਪਾਤਰ ਜਿਹੜਾ ਮਰਦ ਪਾਤਰ ਆ ਉਹ ਇਸ ਅੱਜ ਦੇ ਗੀਤਾਂ ਦੇ ਵਿੱਚ ਔਰਤ ਪਾਤਰ ਨੂੰ ਨੀਵਾਂ ਦਿਖਾਉਣ ਤੇ ਔਰਤ ਪਾਤਰ ਆ ਜਿਹੜਾ ਉਹ ਮਰਦ ਪਾਤਰ ਨੂੰ ਨੀਵਾਂ ਦਿਖਾਉਣ ਤੇ ਆ। ਉਹ ਕਹਿੰਦਾ ਵੀ ਤੇਰੇ ਜਿਹੜੇ ਤੇਰਾ ਸਾਰਾ ਸੂਟ ਵਾ ਇੰਨੇ 'ਚ ਤਾਂ ਐਂ ਕਰ ਲਾਂਗੇ, ਤੇ ਉਹ ਕਹਿੰਦੀ ਆ ਵੀ ਤੇਰੇ ਤਾਂ ਬੂਟ ਜਿਹੜੇ ਨੇ ਉਹ ਇੰਨੇ ਦੇ ਨੇ, ਫਲਾਨੇ ਮੇਰੀ ਇੰਨੇ ਦੀ ਤਾਂ ਉਹ ਆਉਂਦੀ ਆ। ਤੋ ਇਹ ਜਿਹੜੀ ਇਹ ਕੋਈ ਗੀਤਕਾਰੀ ਆ, ਇਹ ਕੀ ਆ?
ਇਹਦੇ ਨਾਲ ਸਾਡੇ ਪੰਜਾਬੀ ਜਿਹੜਾ ਸਾਡਾ ਸਾਹਿਤ ਆ ਉਹਨੂੰ ਕੀ ਫਾਇਦਾ ਮਿਲਦਾ ਹੋਊਗਾ, ਕੀ ਲਾਭ ਮਿਲਦਾ ਹੋਊ। ਸਾਡੇ ਗੁਰੂ ਗ੍ਰੰਥ ਸਾਹਿਬ ਅਤੇ ਬੁੱਲੇ ਸ਼ਾਹ ਦੀਆਂ ਕਾਫੀਆਂ ਨੇ, ਵਾਰਿਸ਼ ਦੀ ਹੀਰ ਆ, ਜਾਂ ਹੋਰ ਬਹੁਤ ਸਾਰਾ ਲਿਟਰੇਚਰ ਆ, ਧਨੀ ਰਾਮ ਚਾਤਰਕ ਨੇ ਲਿਖਿਆ, ਜਾਂ ਨੰਦ ਲਾਲ ਨੂਰਪੁਰੀ ਦੀਆਂ ਲਾਈਨਾਂ ਨੇ, ਜਾਂ ਸ਼ਿਵ ਦੀ ਵੀ ਸ਼ਾਇਰੀ ਆ, ਹੋਰ ਬੜੇ ਤਰ੍ਹਾਂ ਦੀ ਮਤਲਬ ਲਿਖਤ ਸਾਨੂੰ ਮਿਲਦੀ ਆ, ਜਿਹੜੀ ਹਰ ਤਰ੍ਹਾਂ ਦੇ ਬੰਦੇ ਦੀ ਇੱਕ ਅੰਦਰੋਂ ਉਹਦੇ ਇੱਕ ਚੇਤਨਾ ਨੂੰ ਅਹਿਸਾਸ ਜਗਾਉਂਦੀ ਆ, ਉਹਦੇ ਅੰਦਰ ਕੁਝ ਖੜਾ ਕਰਦੀ ਆ, ਉਹਨੂੰ ਦੱਸਦੀ ਆ ਕਿ ਭਾਈ ਤੁਹਾਡਾ ਇਸ ਸਮਾਜ ਪ੍ਰਤੀ, ਤੁਹਾਡਾ ਇਸ ਜ਼ਮਾਨੇ ਪ੍ਰਤੀ ਕੋਈ ਜ਼ਿੰਮੇਵਾਰੀ ਆ। ਪਰ ਆ ਜਿਹੜੀ ਅੱਜ ਦੀ ਗੀਤਕਾਰੀ ਆ, ਇਹ ਹਰੇਕ ਸੁਣਨ ਵਾਲੇ ਮੁੰਡੇ ਜਾਂ ਕੁੜੀ ਨੂੰ ਇੱਕ ਚੈਲੰਜ, ਇੱਕ ਵੰਗਾਰ ਦੇ ਰਹੀ ਆ ਵੀ ਚੱਕ ਉੱਠ ਕੇ ਤੂੰ ਬਦਮਾਸ਼ੀ ਕਰ, ਤੂੰ ਗੁੰਡਾ ਬਣ, ਜੇ ਤੂੰ ਵਧੀਆ ਬਦਮਾਸ਼ ਨਹੀਂ ਹੈਗਾ, ਜਾਂ ਤੂੰ ਵਧੀਆ ਮਤਲਬ ਕੁੜੀ ਨੂੰ ਵੀ ਇੱਕ ਬਹੁਤ ਮਾੜੇ ਰਾਹ ਤੋਰਨ ਵਾਲੀ, ਜੋ ਸੱਭਿਅਕ ਤੇ ਅਸ਼ਲੀਲਤਾ ਦਾ ਪਾਠ ਪੜਾਉਣ ਵਾਲੀ ਗਾਇਕੀ ਆ। ਇਹ ਜਦੋਂ ਅਸੀਂ ਦੇਖ ਰਹੇ ਹਾਂ ਤਾਂ ਇਉਂ ਲੱਗਦਾ ਕਿ ਜਿਹੜਾ ਚਮਕੀਲਾ ਸੀਗਾ ਉਹਦੇ ਨਾਲ ਤਾਂ ਫਿਰ ਬੇਇਨਸਾਫੀ ਹੋ ਗਈ, ਕਿਉਂਕਿ ਇਹ ਜ਼ਿਆਦਾ ਉਹਦੇ ਨਾਲੋਂ ਹੋ ਗਏ ਵੱਡੇ। ਪਰ ਜਦੋਂ ਵੀ ਇਹ ਗੱਲ ਚੱਲਦੀ ਸੀਗੀ, ਇਹਨਾਂ ਲੋਕਾਂ ਨੇ, ਅੱਜ ਦੇ ਗਾਇਕਾਂ ਨੇ ਚਮਕੀਲੇ ਨੂੰ ਜਸਟੀਫਾਈ ਕਰਤਾ ਸੀ, ਚਮਕੀਲੇ ਦੇ ਕਾਤਲ ਲੋਕਾਂ ਨੂੰ ਗਲਤ ਲੱਗਣ ਲੱਗੇ ਸੀ। ਪਰ ਅੱਜ ਇਹਨਾਂ ਹੀ ਲੋਕਾਂ ਨੇ ਉਹ ਹਾਲਾਤ ਬਣਾ ਦਿੱਤੇ ਆ ਬਈ ਲੋਕ ਕਹਿਣ ਲੱਗੇ ਕਿ ਜਿਹੜਾ ਕੁਝ ਚਮਕੀਲੇ ਨਾਲ ਹੋਇਆ ਸੀ ਉਹ ਹੁਣ ਸਿੱਧੂ ਮੂਸੇ ਵਰਗਿਆਂ ਨਾਲ ਹੋਣਾ ਚਾਹੀਦਾ, ਕਿਉਂਕਿ ਇਹ ਸ਼ਰੇਆਮ ਸਿੱਖ ਧਰਮ, ਸਿੱਖ ਫਲਸਫੇ, ਗੁਰੂ ਸਾਹਿਬਾਨ ਤੇ ਹੋਰ ਸਾਰੀ ਚੀਜ਼ ਦੇ ਖਿਲਾਫ ਇੱਕ ਮਾਹੌਲ ਖੜਾ ਕੀਤਾ ਜਾ ਰਿਹਾ। ਇਹ ਗਾਇਕੀ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦੇ ਸਾਰੇ ਮਾਹੌਲ ਦੇ ਖਿਲਾਫ ਇੱਕ ਚੀਜ਼ ਬਣਾ ਰਹੀ ਆ। ਜੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਆ ਕਿ ਸਾਨੂੰ ਸਾਬਤ ਸੂਰਤ ਰਹਿਣਾ ਚਾਹੀਦਾ, ਗੁਰੂ ਸਾਹਿਬਾਨ ਦੀ ਮੱਤ ਇਹ ਆ, ਤਾਂ ਜਿਹੜਾ ਸਿੱਖ ਸੱਭਿਆਚਾਰ ਦੀ ਮੱਤ ਵਾ ਕੇ ਭਾਈ ਸਾਰਿਆਂ ਨੂੰ ਸਾਬਤ ਸੂਰਤ ਰਹਿਣਾ ਚਾਹੀਦਾ, ਤਾਂ ਅੱਜ ਦੀ ਗਾਇਕੀ ਜਿਹੜੀ ਅੱਜ ਦੀ ਗੀਤਕਾਰੀ ਆ ਸਾਰੀ, ਉਹ ਸਾਰੀ ਦੀ ਸਾਰੀ ਇਹ ਕਹਿੰਦੀ ਆ ਕਿ ਮੂੰਹ ਸਿਰ ਮੁੰਨ ਕੇ ਹੀ ਤੁਸੀਂ ਵਧੀਆ ਬਣਦੇ ਹੋ, ਮੂੰਹ ਸਿਰ ਮੁੰਨ ਕੇ ਘੋਣ ਮੋਨ ਹੋ ਕੇ ਤੁਸੀਂ ਬਹੁਤ ਚੰਗੇ ਵਧੀਆ ਵਾ, ਤੇ ਸਿੱਖਾਂ ਨਾਲ, ਸਿੱਖੀ ਨਾਲ, ਸਿੱਖ ਸਰੂਪ ਨਾਲ ਨਹੀਂ ਹੈ। ਜੇਕਰ ਸਾਨੂੰ ਸਾਡੀ ਗੁਰਬਾਣੀ ਕਹਿੰਦੀ ਆ ਦੇਖ ਪਰਾਈਆਂ ਮਾਵਾਂ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਤੇ ਉੱਥੇ ਸਾਨੂੰ ਅੱਜ ਦੀ ਗਾਇਕੀ ਆ ਜਿਹੜੀ ਉਹ ਮੱਤਾਂ ਨਹੀਂ ਕਮੱਤਾਂ ਦੇ ਰਹੀ ਆ ਕਿ ਇਹਨੂੰ ਫਸਾ ਲਓ, ਇਹਨੂੰ ਆਹ ਕਰ ਲਓ, ਉਹਨੂੰ ਉਹ ਕਰ ਲਓ, ਔਰ ਇੰਨੇ ਹਲਕੇ ਲੈਵਲ ਦੇ ਸ਼ਬਦ ਜਿਹੜੇ ਆ ਉਹ ਵਰਤੇ ਜਾ ਰਹੇ ਨੇ, ਔਰ ਉੱਥੇ ਮਤਲਬ ਭੋਗ ਵਿਲਾਸ ਤੋਂ ਬਿਨਾਂ ਹੋਰ ਕੋਈ ਉਹਦੇ 'ਚ ਨੁਕਤਾ ਨਹੀਂ ਹੈ। ਫਿਰ ਜੇਕਰ ਗੁਰੂ ਪਾਤਸ਼ਾਹ ਦੀ ਮੱਤ ਵਾ ਵੀ ਨੈਤਿਕ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲਾ ਵਧੀਆ ਹੁੰਦਾ, ਇੱਥੇ ਕਹਿੰਦੇ ਆ ਜੀ 18 ਸਾਲ ਦਾ ਬਦਨਾਮ ਹੋ ਗਿਆ ਜੀ, ਬਦਨਾਮ ਹੋ ਗਿਆ ਤੇ ਬਹੁਤ ਵਧੀਆ ਹੋ ਗਿਆ ਜੀ। ਮਤਲਬ ਕਿ ਹਰ ਨੈਗੇਟਿਵਿਟੀ ਆ ਜਿਹੜੀ, ਹਰ ਨਾਬਾਚਕਤਾ ਜਿਹੜੀ ਆ, ਉਹ ਜੇਕਰ ਇਹ ਗੀਤਕਾਰੀ ਕਹਿੰਦੀ ਆ ਅੱਜ ਦੀ ਕਿ ਜੇਕਰ ਅੱਜ ਦੇ ਪੰਜਾਬ ਦੇ ਪੰਜਾਬੀ ਜਾਂ ਸਿੱਖਾਂ ਦੇ ਮੁੰਡੇ ਜਾਂ ਕੁੜੀਆਂ ਦੇ ਕੋਲ ਹਰ ਨਾਚਵਾਚਕਤਾ ਨਹੀਂ ਹੈਗੀ, ਹਰ ਗੰਦਗੀ ਨਹੀਂ ਹੈਗੀ, ਫਿਰ ਉਹ ਵਧੀਆ ਬੰਦੇ ਨਹੀਂ ਹੈਗੇ। ਵਧੀਆ ਬੰਦੇ ਉਹ ਨੇ ਜਿਹੜੇ ਗੁੰਡੇ, ਬਦਮਾਸ਼ ਤੇ ਭੈੜੇ ਨੇ। ਤੋਂ ਭੈੜੇ ਤੋਂ ਭੈੜਾ ਬਣਾਉਣ ਦੇ ਲਈ ਇੱਕ ਪਾਸੇ ਸਾਡਾ ਸਿੱਖ ਸੱਭਿਆਚਾਰ ਆ ਜਿਹੜਾ ਮਨੁੱਖ ਨੂੰ ਚੰਗੇ ਤੋਂ ਚੰਗਾ ਬਣਾਉਣ ਦੇ ਲਈ ਜਿੱਦ ਕਰਦਾ ਕਿ ਤੁਸੀਂ ਭਾਈ ਸਹੀ ਤੋਂ ਸਹੀ, ਸਾਰਥਕ ਤੋਂ ਸਾਰਥਕ, ਪੋਜ਼ਿਟਿਵ ਸੋਚ ਰੱਖਣੀ ਹੈ। ਦੂਜੇ ਪਾਸੇ ਇਹ ਗੀਤਕਾਰੀ ਆ ਜਿਹੜੀ ਮਨੁੱਖ ਨੂੰ ਗੰਦੇ ਤੋਂ ਗੰਦਾ ਬਣਾਉਣ ਪਾਸੇ ਤੁਰੀ ਹੋਈ ਆ। ਸੋ ਜਿਹੜੇ ਅੱਜ ਦੇ ਇਹ ਗੀਤਕਾਰ ਤੇ ਗੀਤਕਾਰੀਆਂ ਨੇ, ਅੱਜ ਦੇ ਜਿਹੜੇ ਇਹ ਕਲਮਕਾਰ ਨੇ, ਇਹ ਬਿਨਾਂ ਤੋਲਿਆਂ ਬੋਲਣ ਵਾਲੇ ਲੋਕ ਜਿਹੜੇ ਨੇ, ਜਦੋਂ ਗਲਤੀ ਹੋ ਜਾਂਦੀ ਆ ਤਾਂ ਵੀ ਇਹਨਾਂ ਕੋਲੇ ਏਡੀ ਜੁਰਤ ਜਾਂ ਏਡੀ ਸਮਰੱਥਾ ਨਹੀਂ ਹੈਗੀ। ਮੈਂ ਇੱਥੇ ਦੱਸਣਾ ਚਾਹੁੰਦਾ ਹਾਂ, ਮੈਂ ਕਈ ਵਾਰ ਉਸ ਚੀਜ਼ ਨੂੰ ਬਾਰ-ਬਾਰ ਪੜ੍ਹਦਾ ਹੁੰਨਾ ਕਿ ਸਾਡੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਹੋਏ ਆ, ਖਾਲਸਾ ਕਾਲਜ ਪੜ੍ਹਦੇ ਹੀ ਆਪਦੇ ਯਾਰਾਂ ਦੋਸਤਾਂ ਦੇ ਨਾਲ ਬੈਠੇ, ਉਹ ਮੁੰਡੇ ਗੱਲਾਂ ਕਰਨ ਲੱਗੇ ਹਮ ਉਮਰ ਕਿ ਯਾਰ ਆਪਾਂ ਜੇਕਰ ਆਪਾਂ ਪੜ੍ਹਾਈ ਮੁਕੰਮਲ ਹੋ ਗਈ ਫਿਰ ਆਪਾਂ ਕੀ ਕਰਾਂਗੇ, ਤੇ ਹਰੇਕ ਨੇ ਆਪੋ ਆਪਦੇ ਦੱਸੇ ਕਿ ਮੈਂ ਸਿੱਖ ਕੌਮ ਲਈ ਆਹ ਕਰੂੰ, ਮੈਂ ਸਿੱਖ ਕੌਮ ਲਈ ਉਹ ਕਰੂੰ। ਤੇ ਕਰਮ ਸਿੰਘ ਹਿਸਟੋਰੀਅਨ ਕਹਿੰਦਾ ਮੈਂ ਤਾਂ ਆਪਣੀ ਕੌਮ ਦੀ ਸਾਰੀ ਹਿਸਟਰੀ ਜਿਹੜੀ ਆ, ਇਤਿਹਾਸ ਜਿਹੜਾ ਹੈਗਾ ਉਹਨੂੰ ਲਿਖਣਾ ਕਰਨਾ। ਉਹ ਕਹਿੰਦੇ ਇਹ ਤਾਂ ਬੜਾ ਵੱਡਾ ਕੰਮ ਆ, ਉਹ ਤਾਂ ਉਦੋਂ ਹੀ ਛੱਡ ਗਿਆ। ਘਰਦਿਆਂ ਨੇ ਮਤਲਬ ਜਿਹੜਾ ਸੀਗਾ ਬਹੁਤ ਕਿਹਾ ਕਿ ਇਹ ਕੰਮ ਨਾ ਕਰ, ਤੂੰ ਪੜ੍ਹਾਈ ਮੁਕੰਮਲ ਕਰ ਲਾ, ਪਰ ਉਹਨੇ ਸਾਰੇ ਉਹ ਕਹਿੰਦਾ ਜੀ ਨਹੀਂ, ਇਹ ਕੰਮ ਪਹਿਲਾਂ ਜ਼ਰੂਰੀ ਹੈ। ਤੋ ਹਿਸਟਰੀ ਦੇ ਲਈ ਉਹਨੇ ਇੱਕ ਲੇਖ ਲਿਖਿਆ, ਉਹ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਰੇ ਸੀਗਾ, ਬੰਦਾ ਬਹਾਦਰ। ਉਸ ਤੋਂ ਪਹਿਲਾਂ ਜਿਹੜੀ ਹਿਸਟਰੀ ਜਾਂ ਇਤਿਹਾਸ ਲਿਖਿਆ ਜਾਂਦਾ ਸੀ ਨਾ, ਉਹਦੇ 'ਚ ਭਾਵਨਾ ਜ਼ਿਆਦਾ ਹੁੰਦੀ ਸੀ ਤੇ ਤਰੀਕਾਂ ਦਾ ਜਾਂ ਸੰਨ ਦਾ ਜਾਂ ਉਸ ਜਿਹੀ ਗੱਲਾਂ ਦਾ ਘੱਟ ਖਿਆਲ ਹੁੰਦਾ ਸੀਗਾ, ਤੱਥ ਨਾਲੋਂ ਭਾਵਨਾ ਨੂੰ ਜ਼ਿਆਦਾ ਤਰਜੀਹ ਹੁੰਦੀ ਸੀ। ਕਰਮ ਸਿੰਘ ਹਿਸਟੋਰੀਅਨ ਜਿਹੜਾ ਸੀ, ਉਹ ਜਿਹੜੀ ਪੱਛਮੀ ਤਰਜ ਦੀ ਇਤਿਹਾਸਕਾਰੀ ਸੀ, ਉਹਦੇ ਹਿਸਾਬ ਨਾਲ ਸੰਨ ਤਰੀਕ ਦੇ ਕੇ, ਕਿਉਂਕਿ ਉਹ ਸਾਰੀ ਗੱਲ ਦੇ ਹਿਸਾਬ ਨਾਲ ਲਿਖਿਆ, ਤੋਂ ਉਹਦੇ ਲਿਖੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਜਿਹੜਾ ਉਹ ਲੇਖ ਸੀ ਬੰਦਾ ਬਹਾਦਰ, ਉਹਨੂੰ ਸਿੱਖ ਜਗਤ ਵਿੱਚ ਬਹੁਤ ਵੱਡਾ ਸਤਿਕਾਰ ਮਿਲਿਆ।
ਅੱਜ ਤੋਂ 100 ਸਾਲ ਪਹਿਲਾਂ ਇਹ ਗੱਲ ਆਪਣੇ ਆਪ ਜੀ ਬੜੀ ਵਿਲੱਖਣ ਸੀ ਕਿ ਹਰ ਗੱਲ ਨਤਾਰ ਕੇ ਲਿਖ ਰਿਹਾ ਜੀ ਬੰਦਾ, ਬੜੀ ਕਮਾਲ ਦੀ ਗੱਲ ਆ, ਬੜਾ ਖੋਜ ਵਾਲਾ ਬੰਦਾ, ਹਿਸਟੋਰੀਅਨ ਆ, ਬੜੀ ਖੋਜ ਕਰ ਰਿਹਾ। ਤੇ ਜਦੋਂ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ ਉਹ ਲੇਖ ਆ ਗਿਆ, ਉਹਦੀ ਬੱਲੇ ਬੱਲੇ ਹੋ ਗਈ, ਤੇ ਉਹ ਆਪ ਲਿਖਦੇ ਆ ਕਿ ਜੇ ਪਹਿਲੇ ਲੇਖ ਦੀ ਇੰਨੀ ਬੱਲੇ ਬੱਲੇ ਨਾ ਮਿਲਦੀ ਤਾਂ ਹੋ ਸਕਦਾ ਅੱਗੇ ਕੰਮ ਆਪਾਂ ਕਈ ਵਾਰੀ ਘੜਚਕ ਹੋ ਜਾਂਦਾ ਬੰਦੇ ਦਾ, ਪਰ ਉਹ ਬੜਾ ਵੱਡਾ ਉਹਨਾਂ ਨੂੰ ਹੌਸਲਾ ਮਿਲਿਆ ਤੇ ਸੱਚੇ ਪਾਤਸ਼ਾਹ ਨੇ ਇੱਕ ਸਾਨੂੰ ਸਹੀ ਗੱਲ ਹੋਈ ਤੇ ਬਹੁਤ ਵੱਡੇ ਪੱਧਰ ਤੇ ਬਾਅਦ ਚ ਉਹਨਾਂ ਨੇ ਕੰਮ ਕੀਤਾ। ਉਹਨਾਂ ਦੇ ਲੇਖ, ਉਹਨਾਂ ਦੀਆਂ ਖੋਜਾਂ ਕਮਾਲ ਦੀ ਚੀਜ਼ ਸੀ ਉਹਨਾਂ ਦੀ। ਤੇ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਉਹ ਗੱਲਾਂ ਸਾਹਮਣੇ ਲੈ ਆਂਦੀਆਂ ਜਿਹੜੀਆਂ ਕਿ ਸ਼ਾਇਦ ਜੇ ਉਹ ਨਾ ਹੁੰਦੇ ਤਾਂ ਉਹ ਕਦੇ ਵੀ ਨਹੀਂ ਸਾਹਮਣੇ ਆਉਣੀਆਂ। ਪਰ ਵੱਡੀ ਉਮਰ ਦੇ ਵਿੱਚ ਜਾ ਕੇ ਉਹਨਾਂ ਨੂੰ ਬਹੁਤ ਕੁਝ ਹੋਰ ਜਦੋਂ ਪੜ੍ਹਨ ਨੂੰ ਮਿਲ ਗਿਆ, ਹੋਰ ਬਹੁਤ ਸਾਰੀ ਖੋਜ ਹੋ ਗਈ, ਤਾਂ ਉਹਨਾਂ ਨੂੰ ਇੱਕ ਗੱਲ ਦਾ ਬੜਾ ਅਫਸੋਸ ਹੋਇਆ। ਉਹ ਕਹਿੰਦੇ ਕਿ ਜੋ ਕੁਝ ਮੈਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਬੰਦਾ ਬਹਾਦਰ ਲੇਖ ਵਿੱਚ ਲਿਖ ਬੈਠਿਆ, ਇਹ ਤਾਂ ਬਾਬਾ ਜੀ ਨਾਲ ਬੇਇਨਸਾਫੀ ਹੋ ਗਈ ਮੇਰੇ ਤੋਂ, ਮੈਂ ਤਾਂ ਵਧੀਕੀ ਕਰ ਬੈਠਿਆ, ਆਹ ਗੱਲਾਂ ਮੈਂ ਗਲਤ ਲਿਖੀਆਂ ਨੇ। ਤਾਂ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਲਿਖੇ ਹੋਏ ਸਭ ਤੋਂ ਪਹਿਲੇ ਲੇਖ ਜਿਹਦੇ ਕਰਕੇ ਉਹਨਾਂ ਨੂੰ ਇੰਨੀ ਬੱਲੇ ਬੱਲੇ ਮਿਲੀ ਸੀ ਤੇ ਸਾਰਾ ਸਫ਼ਰ ਜਿਹੜਾ ਇਤਿਹਾਸ ਦਾ ਉਹਨਾਂ ਦਾ ਹੈ ਉਹ ਤੋਂ ਸ਼ੁਰੂ ਹੋਇਆ, ਉਹਦੇ ਬਾਰੇ ਹੀ ਜਿਹੜੇ ਉਹਨਾਂ ਨੇ ਇੱਕ ਲੇਖ ਲਿਖਿਆ ਬਕਾਇਦਾ, ਉਹਦੇ ਮੂਹਰੇ ਆਪ ਲਿਖਿਆ ਉਹਨਾਂ ਨੇ ਲੇਖ ਦੇ ਵਿੱਚ ਕਿ ਮੈਂ ਕਈ ਵਾਰ ਸੋਚਦਾ ਮੈਂ ਕਿੰਨਾ ਕਮਲਾ ਸੀ ਜਦੋਂ ਮੈਂ ਬੰਦਾ ਬਹਾਦਰ ਲੇਖ ਲਿਖਿਆ ਸੀ। ਹੁਣ ਆਪ ਦੇ ਬਾਰੇ, ਔਰ ਜਦੋਂ ਬੰਦਾ ਪੜ੍ਹਦਾ ਆਪ ਦੇ ਹੀ ਕੰਮ ਬਾਰੇ ਇੰਨੀ ਜ਼ਿਆਦਾ ਖੁੱਲ੍ਹਦਿਲੀ ਦੇ ਨਾਲ ਆਪਦੀ ਗਲਤੀ ਨੂੰ ਤਸਲੀਮ ਕੀਤਾ। ਤੇ ਮੈਂ ਕਈ ਵਾਰ ਕਹਿਣਾ ਹੁੰਦਾ ਕਿ ਅੱਜ ਦੇ ਲੋਕਾਂ ਦੇ ਕੋਲ, ਅੱਜ ਦੇ ਲਿਖਣ ਵਾਲਿਆਂ ਜਾਂ ਬੋਲਣ ਵਾਲਿਆਂ ਕੋਲ ਇਹ ਇੰਨੀ ਜੀਦਾਰੀ, ਇੰਨੀ ਦਲੇਰੀ, ਇੰਨੀ ਨਹੀਂ ਹੈਗੀ ਸਮਝ ਕਿ ਜੇਕਰ ਗਲਤੀ ਹੋ ਗਈ ਆ ਤਾਂ ਉਹਨੂੰ ਮੰਨਣਾ ਕਿਵੇਂ ਆ। ਅਸੀਂ ਤਾਂ ਮੰਨਦੇ ਵੀ ਆਉਂ ਆ, ਜਿਵੇਂ ਗਾਂਹ ਵਾਲੇ ਨੂੰ ਕਹਿ ਰਹੇ ਹੈਗੇ, ਜਿਹਨੇ ਸਾਨੂੰ ਦੱਸਿਆ ਹੋਵੇ, ਜਿਹਨੇ ਸਾਨੂੰ ਗਲਤੀ ਦਾ ਅਹਿਸਾਸ ਕਰਾਇਆ ਹੋਵੇ, ਉਹਨੂੰ ਕਹਿ ਰਹੀ ਹੈ ਕਿ ਫਿਰ ਕੀ ਹੋ ਗਿਆ, ਏਡੀ ਕਿਹੜੀ ਗੱਲ ਆ, ਤੇ ਚੱਲ ਗਲਤੀ ਮੰਨ ਲੈਂਦੇ ਆ। ਪਰ ਬੰਦਾ ਬਹਾਦਰ ਲੇਖ ਦੇ ਬਾਰੇ ਜਿਹੜੀ ਗਲਤੀ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਕੀਤੀ ਸੀ, ਉਹਨੂੰ ਜਿਵੇਂ ਤਸਲੀਮ ਕੀਤਾ ਨਾ ਉਹਨਾਂ ਨੇ, ਉਹ ਉਦੋਂ ਵੀ ਵੱਡੀ ਗੱਲ ਆ। ਤੇ ਪਿੱਛੇ ਜੇ ਸਰਦਾਰ ਸਾਡੇ ਹਿਸਟਰੀ ਡਿਪਾਰਟਮੈਂਟ ਦੇ ਵਿੱਚ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਸਰਦਾਰ ਸੁਖਦਿਆਲ ਸਿੰਘ, ਡਾਕਟਰ ਸੁਖਦਿਆਲ ਸਿੰਘ ਆ, ਉਹਨਾਂ ਨਾਲ ਕਿਸੇ ਇਸ ਤਰੀਕੇ ਦੇ ਮਸਲੇ ਉੱਤੇ ਚਰਚਾ ਹੋਣ ਲੱਗੀ ਸੋਸ਼ਲ ਮੀਡੀਆ ਤੇ। ਉਹਨਾਂ ਨੇ ਮੈਨੂੰ ਆਖਿਆ, ਕਹਿੰਦੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਤੁਸੀਂ ਮੇਰਾ ਕੰਮ ਤਾਂ ਪੜ੍ਹਿਆ ਸਾਰਾ, ਮੈਂ ਉਹਨਾਂ ਨਾਲ ਮੇਰੇ ਸੰਬੰਧ ਸੀ, ਤੇ ਪਰ ਤੁਸੀਂ ਆਹ ਦੇਖੋ ਇਹਨਾਂ ਨੇ, ਤੁਸੀਂ ਇਹਨਾਂ ਦਾ ਲਿਖਿਆ ਵਾ ਸਰਦਾਰ ਕਰਮ ਸਿੰਘ ਹਿਸਟੋਰੀਅਨ ਦਾ, ਇਹਨਾਂ ਨੇ ਤਾਂ ਉਹਨਾਂ ਦਾ ਬਹੁਤ ਮਾੜਾ ਲਿਖਿਆ ਸੀ, ਏਦਾਂ ਕੋਈ ਗੱਲ ਚੱਲੀ। ਤਾਂ ਮੈਂ ਉਹਨਾਂ ਨੂੰ ਜਦੋਂ ਉਹ ਫੋਟੋ ਖਿੱਚ ਕੇ ਭੇਜੀ ਉਹਦੀ ਚੀਜ਼ ਦੀ ਕਿ ਦੇਖੋ ਇਹਨਾਂ ਨੇ, ਉਹ ਵੀ ਕਾਇਲ ਹੋ ਗਏ ਕਿ ਕਮਾਲ ਆਇਆ, ਇਸ ਤਰੀਕੇ ਨਾਲ ਵੀ ਹੋ ਸਕਦਾ। ਸੋ ਸਰਦਾਰ ਕਰਮ ਸਿੰਘ ਹਿਸਟੋਰੀਅਨ ਨੇ ਜਿਵੇਂ ਮਾਫੀ ਮੰਗੀ, ਉਹੋ ਜਿਹੀ ਸਮਝ ਤੇ ਉਹੋ ਜਿਹੀ ਸੂਝ, ਕਿਉਂਕਿ ਗਲਤੀ ਹੋਣੀ ਕੋਈ ਵੱਡੀ ਗੱਲ ਨਹੀਂ, ਅਸੀਂ ਸਾਰੇ ਕੰਮ ਕਰਦੇ ਹਾਂ। ਮੈਂ ਅੱਜ ਦੇ ਸਮੇਂ ਦੇ ਵਿੱਚ ਸਿੱਖ ਸੰਘਰਸ਼ ਦੇ ਜੁਝਾਰੂਆਂ ਬਾਰੇ ਜਾਂ ਖਾਲਿਸਤਾਨੀ ਲਹਿਰ ਬਾਰੇ ਜਾਂ ਬਾਬਾ ਜਰਨੈਲ ਸਿੰਘ ਬਾਰੇ ਮੈਂ ਬਹੁਤ ਜ਼ਿਆਦਾ ਜਿਹੜੀ ਖੋਜ ਕਰਕੇ ਲਿਖ ਰਿਹਾ ਹੈਗਾ, ਕਿਤਾਬਾਂ ਮੇਰੀਆਂ 5-6 ਆਈਆਂ ਨੇਗੀਆਂ। ਪਰ ਮੈਨੂੰ ਖੁਦ ਨੂੰ ਪਤਾ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਸਾਤੋਂ ਗਲਤੀਆਂ ਹੋ ਜਾਂਦੀਆਂ ਨੇ ਲਿਖਣ ਵੇਲੇ, ਜਾਂ ਜਿਹੜਾ ਦੱਸਣ ਵਾਲਾ ਬੰਦਾ ਹੁੰਦਾ ਉਹਦੇ ਕੋਲ ਇਨਫੋਰਮੇਸ਼ਨ ਘੱਟ ਵਾ ਜਾਂ ਕੋਈ ਹੋਰ ਕਾਰਨ ਹੁੰਦਾ, ਤੇ ਉਹ ਗਲਤੀਆਂ ਸਾਤੋਂ ਹੋਣੀਆਂ ਸੁਭਾਵਿਕ ਗੱਲ ਆ। ਪਰ ਅਸੀਂ ਉਸ ਗੱਲ ਨੂੰ ਮੰਨਦੇ ਹਾਂ ਕਿ ਇਹ ਇੱਕ ਬੜਾ ਔਖਾ ਕੰਮ ਆ, ਜਿੰਨੀ ਸਾਡੇ ਕੋਲ ਇਨਫੋਰਮੇਸ਼ਨ ਹੁੰਦੀ ਆ ਅਸੀਂ ਉਹਨੂੰ ਇੱਕ ਵਾਰੀ ਜਨਤਾ ਦੇ ਸਾਹਮਣੇ ਲਾਈਏ ਤਾਂ ਹੀ ਕੋਈ ਬਾਅਦ ਵਿੱਚ ਮੈਨੂੰ ਦੱਸੇਗਾ। ਜਿਵੇਂ ਇੱਕ ਵਾਰੀ ਸਰਦਾਰ ਆਪਣੇ ਜਥੇਦਾਰ ਤਲਵਿੰਦਰ ਸਿੰਘ ਬੱਬਰ ਬਾਰੇ ਮੈਂ ਲੇਖ ਲਿਖਿਆ, ਉਹ ਲੇਖ ਕਈ ਵਾਰੀ ਛਪ ਵੀ ਗਿਆ ਸੀ। ਉਹ ਕਿਸੇ ਤਰੀਕੇ ਦੇ ਨਾਲ ਪੰਜਾਬ ਤੋਂ ਬਾਹਰ ਕਾਨਪੁਰ 'ਚ ਰਹਿੰਦੇ ਕਿਸੇ ਸੱਜਣ ਨੇ ਪੜ੍ਹਿਆ, ਉੱਥੋਂ ਮੈਨੂੰ ਉਹਨਾਂ ਦਾ ਸੁਨੇਹਾ ਆਇਆ ਤੇ ਉਹਨਾਂ ਨੇ ਗੱਲ ਕੀਤੀ ਕਿ ਭਾਜੀ ਤੁਹਾਡੀ ਆਹ ਤਰੀਕ ਦੇ ਵਿੱਚ ਗੜਬੜ ਆ, ਇੰਨੀ ਤਰੀਕ ਨੂੰ ਤਾਂ ਉਹ ਫਲਾਣੇ ਥਾਂ ਤੇ ਸੀ, ਆਹ ਇਦਾਂ ਗੱਲ ਹੋਈ। ਤੇ ਵਾਕਈ ਉਹਨਾਂ ਦੀ ਗੱਲ ਜਿਹੜੀ ਉਹ ਸਹੀ ਸੀ। ਤੇ ਜਦੋਂ ਅਸੀਂ ਕਿਤਾਬ ਛਾਪੀ ਤਾਂ ਉਹ ਜਿਹੜੀ ਉਹਨੂੰ ਠੀਕ ਕੀਤਾ। ਤਾਂ ਗਲਤੀਆਂ ਹੋਣੀਆਂ ਸੁਭਾਵਿਕ ਗੱਲ ਆ, ਪਰ ਇਹੋ ਜਿਹੀਆਂ ਬਲੰਡਰ ਮਿਸਟੇਕਸ, ਇਹੋ ਜਿਹੇ ਭਿਆਨਕ ਮਤਲਬ ਜਿਹੜਾ ਸਿੱਖ ਸੈਂਟੀਮੈਂਟਸ ਨੂੰ ਪੂਰੀ ਤਰ੍ਹਾਂ ਚੜਾਉਣ ਵਾਲੀਆਂ ਗੱਲਾਂ ਕਰਨੀਆਂ, ਇਹ ਸਿੱਧੂ ਮੂਸੇ ਵਾਲੇ ਵਰਗੇ ਲੋਕਾਂ ਦੇ ਹੱਥ 'ਚ ਆਇਆ। ਇਹਨਾਂ ਦੇ ਇਹ ਲੇਖਾਂ 'ਚ ਆ ਕਿ ਬਿਨਾਂ ਜਿਹੜਾ ਹੈਗਾ ਤੋਲੇ ਉਹ ਬੋਲਦੇ ਆ ਔਰ ਕੋਈ ਪਰਵਾਹ ਨਹੀਂ ਕਰਦੇ, ਤੇ ਹਮੇਸ਼ਾ ਹੀ ਆਪਦੇ ਆਪ ਨੂੰ ਮਹਾਨ ਤੇ ਵੱਡੇ, ਵੀ ਜੇ ਅਸੀਂ ਮਾਫੀ ਮੰਗ ਲਈ ਨਾ ਤਾਂ ਪਤਾ ਨਹੀਂ ਕੀ ਹੋ ਜਾਣਾ, ਸਾਡੇ ਤਾਂ ਅਸੀਂ ਤਾਂ ਬਹੁਤ ਵੱਡੇ ਆ, ਸਾਡੀ ਫੈਨ ਫਾਲੋਇੰਗ। ਤੇ ਉਹ ਜਿਵੇਂ ਬਲਦੇਵ ਸੀ ਸੜਕਨਾਮੇ ਵਾਲਾ, ਉਹਨੇ ਪਿਛਲੇ ਸਾਲ ਬਹੁਤ ਕੁਝ ਮਹਾਰਾਜਾ ਰਣਜੀਤ ਸਿੰਘ ਦੀ ਸ਼ਾਨ ਦੇ ਖਿਲਾਫ ਲਿਖਿਆ ਤੇ ਇੱਕ ਟੋਲਾ ਉਹਦੇ ਹੱਕ 'ਚ ਖੜ ਗਿਆ ਵੀ ਇਹ ਬੜਾ ਵੱਡਾ ਹੈਗਾ, ਬੜੀ ਵੱਡੀ ਤੋਪ ਆ। ਤੇ ਇਹ ਗੱਲ ਨਹੀਂ ਹੁੰਦੀ, ਵੱਡੇ ਤੋਂ ਵੱਡੇ, ਕਿਉਂਕਿ ਅਭੁੱਲ ਗੁਰੂ ਕਰਤਾਰ ਅਕਾਲ ਪੁਰਖ ਵਾਹਿਗੁਰੂ ਅਤੇ ਗੁਰੂ ਸਾਹਿਬਾਨ ਤੋਂ ਬਗੈਰ ਕੋਈ ਵੀ ਮਨੁੱਖ ਭੁੱਲ ਕਰ ਸਕਦਾ। ਭੁੱਲਾਂ ਹੋਣੀਆਂ, ਗਲਤੀਆਂ ਹੋਣੀ, ਪਰ ਗਲਤੀ ਕਰਨ ਤੋਂ ਪਹਿਲਾਂ ਤਾਂ ਗਲਤੀ ਹੋਣੀ ਹੀ ਨਹੀਂ ਚਾਹੀਦੀ। ਪਰ ਜੇ ਹੋ ਹੀ ਗਈ ਹੈ ਤਾਂ ਇਹ ਗਲਤੀ ਮੰਨਣ ਦਾ ਵੀ ਇੱਕ ਅੰਦਾਜ਼ ਹੁੰਦਾ। ਪਰ ਕਿਤੇ ਸਾਡੇ ਅੱਜ ਫੇਰ ਚਰਚਾ 'ਚ ਆ ਕੇ
ਗੁਰਦਾਸ ਮਾਨ ਜਿਹੜੀ ਲਾਈਨ ਤੋਂ ਕਿ ਹਿੰਦੀ ਸਾਰੇ ਮੁਲਕ ਦੀ ਭਾਸ਼ਾ ਹੋਣੀ ਚਾਹੀਦੀ ਹੈ ਤੇ ਥੋਪਾਂਗੇ, ਇਹਦੇ ਤੋਂ ਅਮਿਤ ਸ਼ਾਹ ਤਾਂ ਭੱਜ ਗਿਆ। ਅਮਿਤ ਸ਼ਾਹ ਤਾਂ ਇਸ ਗੱਲ ਤੋਂ ਮੁੱਕਰ ਗਿਆ। ਭਾਰਤ ਦਾ ਗ੍ਰਹਿ ਮੰਤਰੀ ਆ ਉਹ ਤਾਂ ਬੈਕ ਟਰੈਕ ਹੋ ਗਿਆ, ਉਹ ਤਾਂ ਪਿੱਛੇ ਹਟ ਗਿਆ। ਉਹ ਕਹਿੰਦਾ ਜੀ ਹਮ ਨਹੀਂ ਇਹ ਗੱਲ ਕਰਦੇ। ਤੇ ਇੱਧਰ ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਬਾਰੇ ਜਿਹਦੇ ਗਾਣੇ ਅਸੀਂ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਉਹਦੇ ਗੀਤ ਦੇ ਬੋਲ ਸੀਗੇ, ਪੰਜਾਬੀਏ ਜਵਾਨੇ ਨੀ ਰਕਾਨੇ ਮੇਰੇ ਦੇਸ਼ ਦੀਏ, ਫਿੱਕੀ ਪੈ ਗਈ ਚਿਹਰੇ ਦੀ ਨਹਾਰ, ਮੀਡੀਆਂ ਖਿਲਾਰੀ ਫਿਰੇ ਬੁੱਲੇ ਦੀਏ, ਕਾਫੀਏ ਨੀ ਕਿਹਨੇ ਤੇਰਾ ਲਾ ਲਿਆ ਸ਼ਿੰਗਾਰ। ਅਸੀਂ ਬਚਪਨ 'ਚ ਜਦੋਂ ਇਹ ਸੁਣਨਾ ਅਸੀਂ ਕਹਿਣਾ ਇਸ ਬੰਦੇ ਨੂੰ ਪੰਜਾਬੀ ਮਾਂ ਬੋਲੀ ਦਾ ਕਿੰਨਾ ਦਰਦ ਵਾ, ਕਿੰਨੀ ਇਹਨੂੰ ਪੀੜ ਆ, ਤੇ ਇਹ ਬੰਦਾ ਕਿੰਨੇ ਸੋਹਣੇ ਅਲਫਾਜ਼ ਵਰਤ ਕੇ ਪੰਜਾਬੀ ਮਾਂ ਬੋਲੀ ਦੇ ਅੱਜ ਦੇ ਹਾਲਾਤ ਬਾਰੇ ਇਹ ਬੰਦਾ ਗੱਲ ਕਰ ਰਿਹਾ। ਪਰ ਅੱਜ ਬੜਾ ਅਫਸੋਸ, ਦੁੱਖ ਤੇ ਸ਼ਰਮ ਵਾਲੀ ਗੱਲ ਹੈ ਕਿ ਉਹ ਬੰਦਾ ਜਿਹੜਾ ਪਹਿਲਾਂ ਵੀ ਬਹੁਤ ਸਾਰੇ ਮਸਲਿਆਂ ਕਰਕੇ ਪਿੱਛੇ ਜੇ ਉਹਨੇ ਕਹਿਤਾ ਵੀ ਜਿੱਥੇ ਸਾਡੀ ਲੱਗੀ ਆ ਤਾਂ ਲੱਗੀ ਰਹਿਣ ਦੇ, ਮਤਲਬ ਅਸੀਂ ਸਿੱਖੀ ਨਾਲੋਂ ਵੱਧ ਅਸੀਂ ਫਲਾਣੇ ਨੂੰ ਮੰਨਦੇ ਆ, ਚਲੋ ਉਹਦੀ ਆਪਦੀ ਮੌਜ ਆ। ਹੋਰ ਵੀ ਕਈ ਢੰਗ ਤਰੀਕਿਆਂ ਨਾਲ, ਇੱਕ ਵਾਰੀ ਉਹਨੇ ਕਿਹਾ ਧੋਤੀ ਤੇ ਪੋਥੀ ਛੱਡੋ। ਪੋਥੀ ਮਤਲਬ ਪੋਥੀ ਪਰਮੇਸ਼ਰ ਦਾ ਥਾਨ ਸਾਡੇ ਹਿਸਾਬ 'ਚ, ਅਸੀਂ ਸਿੱਖ ਫਲਸਫੇ ਦੇ ਹਿਸਾਬ ਨਾਲ ਅਸੀਂ ਪੋਥੀ ਜਿਹੜੀ ਸਾਡੀ ਗੁਰਬਾਣੀ ਦੀ ਪੋਥੀ ਨੂੰ ਕਹਿੰਦੇ ਆ। ਉਦੋਂ ਵੀ ਕੰਟਰੋਵਰਸੀ ਵਿਵਾਦ ਹੋਇਆ, ਪਰ ਅੱਜ ਉਹਨੇ ਸਿਰੇ ਲਾਤੀ। ਉਹ ਕਹਿੰਦਾ ਜੀ ਹਿੰਦੀ ਜਿਹੜੀ ਹੈਗੀ ਆ ਉਹ ਸਾਰੇ ਮੁਲਕ ਦੀ ਇੱਕ ਬੋਲੀ ਦੇ ਰੂਪ 'ਚ ਹੋਣੀ ਚਾਹੀਦੀ ਆ। ਉਹ ਅਸਲ ਵਿੱਚ ਜਦੋਂ ਇਹ ਗੱਲ ਕਹਿ ਰਿਹਾ ਉਹਨੂੰ ਚੇਤਾ ਹੀ ਨਹੀਂ ਵੀ ਜਿਹਨੇ ਗੱਲ ਸ਼ੁਰੂ ਕੀਤੀ ਸੀ ਉਹ ਤਾਂ ਆਪ ਭੱਜ ਗਿਆ, ਤੂੰ ਐਵੇਂ ਲੋਕਾਂ ਤੋਂ ਤੋਏ ਕਰਾਉਂਦਾ ਫਿਰਦਾ। ਸੋ ਅੱਜ ਗੁਰਦਾਸ ਮਾਨ ਨੇ ਹਿੰਦੀ ਦੇ ਹੱਕ 'ਚ ਬਿਨਾਂ ਤੋਲਿਆ ਬੋਲਿਆ ਤੇ ਸਿੱਖ ਜਜ਼ਬਾਤਾਂ ਨੂੰ ਠੇਸ ਪਹੁੰਚਾਈ ਆ। ਜਿਨ੍ਹਾਂ ਲੋਕਾਂ ਦੇ ਸਿਰ ਦੇ ਉੱਤੇ ਪੈਸੇ ਕਮਾ ਕੇ, ਨਾਂ ਕਮਾ ਕੇ ਅੱਜ ਇਹ ਲੋਕ ਵੱਡੇ ਵੱਡੇ ਗੱਡੀਆਂ, ਕੋਠੀਆਂ, ਕਾਰਾਂ, ਬੰਗਲਿਆਂ ਵਾਲੇ ਬਣੇ ਫਿਰਦੇ ਆ, ਅੱਜ ਉਸ ਬੋਲੀ ਨੂੰ, ਉਸ ਧਰਮ ਨੂੰ, ਉਹਨਾਂ ਪੰਜਾਬੀ ਲੋਕਾਂ ਨੂੰ ਪਰੇਸ਼ਾਨ ਕਰਦੇ ਆ, ਉਹਨਾਂ ਨੂੰ ਸੰਤਾਪ ਦਿੰਦੇ ਆ। ਇਹ ਸਿੱਧੂ ਮੂਸੇ ਹੋਣੀ ਹੋਣ, ਬਲਦੇਵ ਸੜਕਨਾਮੇ ਵਰਗੇ ਹੋਣ, ਜਾਂ ਜਿਹੜੇ ਆ ਪੰਜਾਬ ਦੀ ਧਰਤੀ ਉੱਤੇ ਆ ਕੇ ਹਿੰਦੀ ਦਿਹਾੜੇ ਮਨਾਉਂਦੇ ਫਿਰਦੇ ਆ ਹੁਕਮ ਚੰਦ ਰਾਜਪਾਲ ਵਰਗੇ। ਉਦੋਂ ਸ਼ਰਮ ਵਾਲੀ ਗੱਲ ਇਹ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਅਦਾਰਾ ਹੈ ਮਾਤਾ ਗੁਜਰੀ ਕਾਲਜ ਫਤਿਹਗੜ੍ਹ ਸਾਹਿਬ, ਉੱਥੇ ਵੀ ਇਹ ਦਿਨ ਮਨਾਇਆ ਗਿਆ ਹਿੰਦੀ ਦਿਹਾੜਾ। ਪੰਜਾਬੀ ਦਿਹਾੜਾ ਤਾਂ ਕਦੇ ਸ਼੍ਰੋਮਣੀ ਕਮੇਟੀ ਨੇ ਮਨਾਇਆ ਨਹੀਂ, ਪਰ ਇਹਨਾਂ ਨੂੰ ਆਹ ਚਾਅ ਚੜਿਆ ਹੋਇਆ ਕਿਉਂਕਿ ਬੀਜੇਪੀ ਨੂੰ ਖੁਸ਼ ਕਰਨਾ। ਸੋ ਪੰਜਾਬ ਦੀ ਧਰਤੀ ਉੱਤੇ ਪੰਜਾਬੀ ਬੋਲੀ ਦੇ ਖਿਲਾਫ ਜਿਹੜਾ ਵੀ ਬੋਲੂਗਾ ਉਹਦਾ ਵਿਰੋਧ ਹੋਣਾ ਲਾਜ਼ਮੀ ਆ, ਤੇ ਜਿਹੜਾ ਬੰਦਾ ਸਿੱਖ ਜਜ਼ਬਾਤਾਂ ਦੇ ਖਿਲਾਫ ਬੋਲੂਗਾ ਉਹਦਾ ਵਿਰੋਧ ਹੋਣਾ ਲਾਜ਼ਮੀ ਆ। ਚਾਹੇ ਉਹ ਬਲਦੇਵ ਸੜਕਨਾਮਾ ਆ, ਚਾਹੇ ਉਹ ਸਿੱਧੂ ਮੂਸੇ ਵਾਲਾ ਆ, ਚਾਹੇ ਉਹ ਗੁਰਦਾਸ ਮਾਨ ਆ, ਚਾਹੇ ਕੋਈ ਹੋਰ ਆ। ਇਸ ਗੱਲ ਦੇ ਸਾਹਮਣੇ ਕਿਸੇ ਨੂੰ ਕੋਈ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਕਿ ਜੀ ਉਹ ਠੀਕ ਨੇ, ਉਹ ਗਲਤ ਨੇ। ਜਦੋਂ ਉਹ ਠੀਕ ਹੁੰਦੇ ਨੇ, ਜਿਹੜੀ ਗੱਲ 'ਚ ਉਹ ਠੀਕ ਹੁੰਦੇ ਨੇ, ਉੱਥੇ ਲੋਕ ਉਹਨਾਂ ਨੂੰ ਠੀਕ ਵੀ ਕਹਿੰਦੇ ਆ। ਜਿਹੜਾ ਉਹ ਦਲਜੀਤ ਦੋਸਾਂਝ ਆ, ਜਦੋਂ ਉਹਨੇ ਖਾੜਕੂ ਗੀਤ ਗਾਇਆ ਤਾਂ ਲੋਕਾਂ ਨੇ ਉਹਨੂੰ ਤੋਏ ਕੀਤੀ, ਪਰ ਜਦੋਂ ਉਹਨੇ 1984 ਜਿਹੜੀ ਫਿਲਮ ਦੇ ਵਿੱਚ ਉਹਨੇ ਰੋਲ ਕੀਤਾ ਉਹਦੇ ਬਾਰੇ ਲੋਕਾਂ ਨੇ ਉਹਨੂੰ ਸਰਾਹਿਆ ਵੀ ਚਲੋ ਉਹਨੇ ਸਿੱਖ ਜਜ਼ਬਾਤਾਂ ਦੀ ਪੇਸ਼ਕਾਰੀ ਕੀਤੀ ਆ। ਹੁਣ ਲੋਕਾਂ ਨੂੰ ਇਹ ਨਾ ਮੰਨੋ ਕਿ ਜਿਹੜਾ ਕੁਛ ਮਰਜ਼ੀ ਮੂਹਰੇ ਅਸੀਂ ਗੰਦ ਪਿਲ ਸਿੱਟੀ ਚੱਲੀਏ, ਤੁਸੀਂ ਇਕੱਲੀ ਜਿੰਦਾਬਾਦ ਹੀ ਕਹਿਣੀ ਆ। ਤਾਂ ਪੰਜਾਬ ਦੀ ਧਰਤੀ ਉੱਤੇ ਪਹਿਲਾਂ ਤੋਲ ਕੇ ਫੇਰ ਬੋਲਣ ਦੀ ਜਿਹੜੀ ਬਿਰਤੀ ਆ ਉਹ ਪਵਾਉਣ ਦੇ ਲਈ ਤੁਹਾਨੂੰ ਨੱਥ ਪਾਉਣੀ ਪੈਣੀ ਆ। ਅੱਜ ਸਿੱਧੂ ਮੂਸੇਵਾਲੇ ਦੇ ਖਿਲਾਫ ਜਾਂ ਗੁਰਦਾਸ ਮਾਨ ਦੇ ਖਿਲਾਫ ਜਾਂ ਕਿਸੇ ਹੋਰ ਦੇ ਖਿਲਾਫ ਜਦੋਂ ਲੋਕ ਬੋਲਦੇ ਨੇ ਤਾਂ ਇਹਦਾ ਇੱਕ ਅਰਥ ਇਹ ਹੈ ਕਿ ਹੁਣ ਤੁਹਾਨੂੰ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਤੁਸੀਂ ਬਹੁਤ ਜ਼ਿਆਦਾ ਆਪਦਾ ਇਹਦੇ ਵਿੱਚ ਜਿਹੜਾ ਕੁਝ ਕਰਨਾ ਕਰਾਉਣਾ ਸੀ ਉਹ ਕਰ ਲਿਆ, ਪਰ ਹੁਣ ਵੇਲਾ ਉਹ ਆ ਰਿਹਾ ਹੈਗਾ ਜਦੋਂ ਲੋਕ ਕਹਿਣਗੇ ਕਿ ਜਿਹੜਾ ਚਮਕੀਲਾ ਸੀਗਾ, ਪਹਿਲਾਂ ਤਾਂ ਕਹਿੰਦੇ ਸੀ ਨਾ ਬਈ ਚਮਕੀਲੇ ਨੂੰ ਤਾਂ ਮਾਰਤਾ ਤੇ ਆਹ ਤਾਂ ਚਮਕੀਲੇ ਨਾਲੋਂ ਵੀ ਜ਼ਿਆਦਾ ਅੱਗੇ ਗੱਲ ਵੱਧ ਗਈ ਆ, ਪਰ ਹੁਣ ਤੁਸੀਂ ਇਹ ਕਹਿਣਾ ਸ਼ੁਰੂ ਕਰਵਾ ਦਿੱਤਾ ਹੈਗਾ ਕਿ ਵਾਕਿਆ ਹੀ ਚਮਕੀਲੇ ਨੂੰ ਫਿਰ ਕਿਸੇ ਨੇ ਐਂ ਅੱਕੇ ਹੋਏ ਨੇ ਠੋਕਿਆ ਹੋਣਾ, ਜਿਵੇਂ ਅੱਜ ਤੁਸੀਂ ਜਿਹੜਾ ਹੈਗਾ ਸਮੁੱਚੇ ਸਿੱਖ ਜਗਤ ਨੂੰ ਇਸ ਤਰੀਕੇ ਨਾਲ ਚੜਾਉਂਦੇ ਹੋ। ਸੋ ਸਿੱਖ ਜਜ਼ਬਾਤਾਂ ਤੇ ਸਿੱਖ ਭਾਵਨਾਵਾਂ ਦੇ ਉਲਟ ਕਦੇ ਕੋਈ ਗੀਤਕਾਰ, ਕਦੇ ਕੋਈ ਫਿਲਮਕਾਰ, ਕਦੇ ਕੋਈ ਕਲਮਕਾਰ, ਕਦੇ ਕੋਈ ਸਾਹਿਤਕਾਰ, ਇਹ ਜਿਹੜੇ ਸਾਰੇ ਦੇ ਸਾਰੇ ਲੋਕ ਨੇ ਇਹ ਲਿਖਣਾ ਜਾਂ ਬੋਲਣਾ ਜਾਂ ਸਿੱਖਾਂ ਨੂੰ ਦੁਖੀ ਕਰਨਾ ਆਪਦਾ ਹੱਕ ਸਮਝੀ ਬੈਠੇ ਆ ਤੇ ਹਰੇਕ ਵਾਰ ਮਾਫੀ ਮੰਗ ਕੇ ਖਹਿੜਾ ਛਡਾ ਕੇ ਆਉ ਜਾਂਦੇ ਆ। ਪਰ ਕਦੇ ਨਾ ਕਦੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਇਹ ਸਥਿਤੀ ਬਹੁਤ ਜ਼ਿਆਦਾ ਵੱਡੇ ਵਿਸਫੋਟ ਦਾ ਕਾਰਨ ਬਣੂਗੀ। ਅਸੀਂ ਇਹਨਾਂ ਸਾਰੇ ਲੋਕਾਂ ਨੂੰ ਇਹ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਾਂ ਕਿ ਅੱਜ ਜਿਹੜੀ ਦੁਨੀਆ
ਉਹ ਬਹੁਤ ਨਿੱਕੀ ਬਣ ਗਈ ਆ। ਅੱਗੇ ਗੱਲ ਹੋਰ ਸੀ। ਅੱਜ ਕਿਸੇ ਸਾਹਿਤਕਾਰ, ਕਲਮਕਾਰ ਜਾਂ ਹੋਰ ਸਾਰਿਆਂ ਨੂੰ ਜਦੋਂ ਕੋਈ ਹਰਬਾ ਜਰਬਾ ਹੋਏਗਾ ਤਾਂ ਇਹਦਾ ਪ੍ਰਭਾਵ ਸਾਰੀ ਦੁਨੀਆ ਤੇ ਨਾ ਬਚਕ ਪਵੇਗਾ ਕਿ ਉਹਨੇ ਗਲਤ ਗੀਤ ਗਾਇਆ ਸੀਗਾ, ਲਓ ਜੀ ਉਹਨੂੰ ਇਸ ਤਰ੍ਹਾਂ ਕਰਤਾ, ਉਹਨੂੰ ਮਾਰਿਆ ਕੁੱਟਿਆ ਜਾਂ ਉਹਦੀ ਬੇਇੱਜ਼ਤੀ ਕੀਤੀ ਜਾਂ ਉਹਦੀ ਪੱਗ ਲਾਤੀ ਜਾਂ ਜੋ ਵੀ ਕੁਝ ਹੋਇਆ। ਪਰ ਅਸੀਂ ਸਿੱਖ ਸਮਾਜ ਜਾਂ ਪੰਜਾਬੀ ਭਾਈਚਾਰਾ ਚਾਹੁੰਦਾ ਨਹੀਂ ਹੈ। ਇਸ ਸਥਿਤੀ ਤੱਕ ਗੱਲ ਲੈ ਕੇ ਕੌਣ ਜਾਂਦਾ? ਉਹ ਲੋਕ ਪਹਿਲਾਂ ਜਿਹੜੇ ਮਾੜੀ ਤੋਂ ਮਾੜੀ ਹਰਕਤ ਕਰਨ ਤੇ ਫਿਰ ਜੇ ਮਾਫੀ ਮੰਗਣ ਤਾਂ ਇਉਂ ਮੰਗਣ ਜਿਵੇਂ ਆਸਾਨ ਕੀਤਾ ਹੁੰਦਾ, ਤੇ ਉਲਟਾ ਅੱਖਾਂ ਕੱਢ ਕੇ ਚੜਾਉਣ ਉਹਨਾਂ ਲੋਕਾਂ ਨੂੰ ਜਿਹੜੇ ਸਿੱਖ ਜਜ਼ਬਾਤਾਂ ਦੀ ਜਾਂ ਪੰਜਾਬੀ ਲੋਕਾਂ ਦੇ ਬਲਬਲਿਆਂ ਦੀ ਤਰਜਮਾਨੀ ਕਰਦੇ ਆ। ਸੋ ਇਹ ਲੋਕ ਜਿਹੜੇ ਸਿੱਖ ਜਜ਼ਬਾਤਾਂ ਨਾਲ, ਸਿੱਖ ਹਿੱਤਾਂ ਨਾਲ, ਪੰਜਾਬ ਦੇ ਲੋਕਾਂ ਦੇ ਨਾਲ ਖਹਿ ਖਹਿ ਕੇ ਲੰਘਦੇ ਆ, ਇਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਕੀਮਤ ਚੁਕਾਉਣੀ ਪੈ ਸਕਦੀ ਹੈ। ਸੋ ਸਮਾਂ ਆ, ਇਹਨਾਂ ਨੂੰ ਚਾਹਣ ਵਾਲਿਆਂ ਨੂੰ ਚਾਹੀਦਾ, ਇਹਨਾਂ ਦੇ ਜਿਹੜੇ ਫੈਨ ਫਾਲੋਅਰ ਬਣੇ ਫਿਰਦੇ ਆ, ਇਹਨਾਂ ਦੇ ਜਿਹੜੇ ਮਾਪੇ ਨੇ ਜਿਹੜੀਆਂ ਏਡੀਆਂ ਟੀਮਾਂ ਨਾਲ ਰੱਖੀ ਫਿਰਦੇ ਆ, ਉਹਨਾਂ ਨੂੰ ਚਾਹੀਦਾ ਕਿ ਬੈਠ ਕੇ ਪਹਿਲਾਂ 200 ਵਾਰ ਇਹਨਾਂ ਤੋਂ ਸੁਣਿਆ ਕਰਨ ਕਿ ਕੋਈ ਗੱਲ ਸਿੱਖ ਨੈਤਿਕਤਾ ਜਾਂ ਪੰਜਾਬੀ ਭਾਈਚਾਰੇ ਦੇ ਜਜ਼ਬਾਤਾਂ ਦੇ ਉਲਟ ਤਾਂ ਨਹੀਂ। ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਕਿ ਜਿਹਦਾ ਅਰਥ ਸਿੱਧੇ ਤੇ ਸਿੱਧਾ ਨਿਕਲਦਾ, ਹੁਣ ਮਾਈ ਭਾਗ ਕੌਰ ਵਰਗੀ ਸ਼ਖਸੀਅਤ ਦੇ ਖਿਲਾਫ ਬੋਲ ਕੇ ਆਸ ਤੁਸੀਂ ਇਹ ਕਰੋ ਕਿ ਸਾਨੂੰ ਕੋਈ ਕੁਝ ਕਵੇ ਹੀ ਨਾ। ਦੂਜੇ ਪਾਸੇ ਸਾਡੇ ਜਿਹੜਾ ਭਾਈਚਾਰਾ, ਉਹਦੇ ਵਿੱਚ ਜਿਹੜੀ ਪ੍ਰਚਾਰਕ ਸ਼੍ਰੇਣੀ ਆ ਜਾਂ ਸਾਡੇ ਸਾਰੇ ਅਦਾਰੇ ਨੇ, ਇਹ ਸਾਡੀ ਅਸਫਲਤਾ, ਕਿਉਂਕਿ ਜੇ ਤਾਂ ਸਾਡਾ ਆਪ ਦਾ ਮੁਲਕ ਹੋਵੇ, ਅਸੀਂ ਉਹੋ ਜਿਹਾ ਢਾਂਚਾ ਬਣਾ ਲਈਏ ਜਿਹਦੇ ਵਿੱਚ ਹਰੇਕ ਬੰਦੇ ਨੂੰ ਅਸੀਂ ਬਚਪਨ 'ਚ ਹੀ ਸਿਖਾ ਦਈਏ ਕਿ ਮਾਈ ਭਾਗ ਕੌਰ ਕੌਣ ਆ, ਤੇ ਮਾਤਾ ਤ੍ਰਿਪਤਾ ਜੀ ਕੌਣ ਆ, ਭੈਣ ਨਾਨਕੀ ਜੀ ਕੌਣ ਆ, ਤੇ ਮਾਤਾ ਗੰਗਾ ਜੀ ਕੌਣ ਆ, ਭਾਈ ਲਾਲੋ ਜੀ ਕਿੱਥੋਂ ਦੇ ਸੀ, ਜਾਂ ਭਾਈ ਮਰਦਾਨਾ ਜੀ ਦਾ ਕੀ ਹਿਸਾਬ ਕਿਤਾਬ ਆ, ਜਾਂ ਭਾਈ ਕਨਈਆ ਜੀ ਦਾ ਕੀ ਹਿਸਾਬ ਕਿਤਾਬ ਆ। ਜੇਕਰ ਸਾਡੇ ਸਿੱਖ ਬੱਚਿਆਂ ਨੂੰ ਅੱਜ ਇਹ ਨਹੀਂ ਪਤਾ ਤਾਂ ਉਹਦਾ ਵੀ ਕਾਰਨ ਇਹੀ ਆ ਕਿਉਂਕਿ ਅਸੀਂ ਗੁਲਾਮ ਆ, ਤੇ ਗੁਲਾਮੀ ਦੀ ਅਵਸਥਾ 'ਚ ਸਾਨੂੰ ਜਿਨ੍ਹਾਂ ਕਲਾਕਾਰਾਂ, ਸਾਹਿਤਕਾਰਾਂ ਤੇ ਹੋਰ ਲੋਕਾਂ ਨੇ ਸਾਡੇ ਸਾਰੇ ਕਾਸੇ ਨੂੰ, ਇਤਿਹਾਸ ਤੇ ਫਲਸਫੇ ਨੂੰ ਰੀਪ੍ਰਜੈਂਟ ਕਰਨਾ ਸੀ, ਉਹ ਆਪ ਕਮਲ ਕੁੱਟਣ ਦੇ ਰਾਹ ਪਏ ਹੋਏ ਨੇ। ਤੇ ਵੱਧ ਤੋਂ ਵੱਧ ਸਿੱਖ ਜਜ਼ਬਾਤਾਂ ਨੂੰ ਚੜਾ ਕੇ ਆਪਦੀਆਂ YouTube ਦੇ ਉੱਤੇ ਲਾਈਕ ਤੇ ਸ਼ੇਅਰ ਵਧਾ ਕੇ ਤੇ ਵਿਊਅਰਸ ਵਧਾ ਕੇ ਨੋਟ ਕਮਾਉਣ ਤੱਕ ਰੱਖਿਆ ਹੋਇਆ। ਇੱਕ ਪਾਸੇ ਅੱਜ ਸਮੁੱਚਾ ਸਿੱਖ ਜਗਤ ਕਲਪਿਆ ਪਿਆ, ਪਰ ਸਿੱਧੂ ਮੂਸੇਵਾਲੇ ਨੂੰ ਚਾ ਚੜਿਆ ਪਿਆ ਹੋਣਾ ਹੈਗਾ ਕਿ ਲੋਕ ਜਿਹੜੇ ਚਾਹੇ ਗਾਲਾਂ ਹੀ ਕੱਢਦੇ ਆ, ਪਰ ਉੱਥੇ ਜਾ ਕੇ ਮੇਰਾ YouTube ਦੇ ਉੱਤੇ ਗਾਣਾ ਦੇਖ ਰਹੇ ਨੇ ਜਿਹਦੇ ਵਿੱਚ ਮੈਂ ਮਾਤਾ ਭਾਗ ਕੌਰ ਨੂੰ ਨਿਸ਼ਾਨਾ ਬਣਾਇਆ ਹੋਇਆ। ਸੋ ਇਸ ਮੌਕੇ ਅਸੀਂ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਕਹਿਣੀ ਚਾਹੁੰਦੇ ਆ ਕਿ ਇਹ ਸੰਤਾਪ ਹੁਣ ਜਿੰਨਾ ਕੌਮ ਨੇ ਝੱਲਣਾ ਸੀ ਝੱਲ ਲਿਆ, ਜਿੰਨੀ ਔਖ ਝੱਲਣੀ ਸੀ ਝੱਲ ਲਈ, ਪਰ ਹੁਣ ਦਿਨੋਂ ਦਿਨ ਹਾਲਾਤ ਹੱਥੋਂ ਨਿਕਲਦੇ ਜਾ ਰਹੇ ਨੇ। ਇਹ ਤੋਂ ਪਹਿਲਾਂ ਕਿ ਕੋਈ ਮਾੜੀ ਚੰਗੀ ਘਟਨਾ ਵਾਪਰੇ, ਇਹਨਾਂ ਗੀਤਕਾਰਾਂ ਦੇ ਮਾਪੇ, ਇਹਨਾਂ ਦੇ ਭੈਣ ਭਰਾ, ਇਹਨਾਂ ਦੇ ਚਾਹਣ ਵਾਲੇ, ਇਹਨਾਂ ਦੇ ਹਮਾਇਤੀ ਜਿਹੜੇ ਵੀ ਹੈਗੇ ਨੇ, ਉਹ ਅੱਖਾਂ ਖੋਲ ਲੈਣ ਤੇ ਅੱਖਾਂ ਖੋਲ ਕੇ, ਕੰਨ ਖੋਲ ਕੇ ਇਹਨਾਂ ਦੇ ਹਰ ਇੱਕ ਐਕਸ਼ਨ ਨੂੰ ਦੇਖਣ ਕਿ ਕਿਵੇਂ ਇਹ ਲੋਕ ਸਿੱਖ ਜਜ਼ਬਾਤਾਂ ਨੂੰ ਤੇ ਪੰਜਾਬੀ ਭਾਈਚਾਰੇ ਨੂੰ ਕਿਸ ਤਰੀਕੇ ਨਾਲ ਭੜਕਾ ਰਹੇ ਨੇ। ਇਹ ਖੁਦ ਉਹ ਮਾਹੌਲ ਪੈਦਾ ਕਰ ਰਹੇ ਨੇ ਕਿ ਲੋਕ ਇਹਨਾਂ ਦੇ ਗਲ ਪੈਣ। ਇਹ ਠੀਕ ਆ ਕਿ ਸਾਨੂੰ ਗੀਤ ਸੰਗੀਤ ਦੀ ਲੋੜ ਆ, ਇਹ ਠੀਕ ਆ ਕਿ ਅਸੀਂ ਗਾਉਣ ਵਜਾਉਣ ਦੇ ਹਾਮੀ ਆ, ਅਸੀਂ ਕੋਈ ਤਾਲਵਾਨ ਨਹੀਂ ਹੈਗੇ, ਅਸੀਂ ਕੋਈ ਗਲਤ ਨਹੀਂ ਹੈ, ਪਰ ਇਹਦਾ ਅਰਥ ਇਹ ਵੀ ਨਹੀਂ ਕਿ ਹਰ ਇੱਕ ਬੰਦੇ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਉਹ ਸਾਡੇ ਉੱਚੇ ਸੁੱਚੇ ਸੱਭਿਆਚਾਰ ਨੂੰ, ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਚੜਾਵੇ, ਸਾਡੇ ਸਿੱਖ ਜਜ਼ਬਾਤਾਂ ਨੂੰ ਸਤਾਵੇ ਤੇ ਮੁੜ ਕੇ ਆਰਾਮ ਦੇ ਨਾਲ ਇਉਂ ਮਾਫੀ ਮੰਗੇ ਜਿਵੇਂ ਬੜਾ ਵੱਡਾ ਆਸਾਨ ਕਰਤਾ ਹੁੰਦਾ। ਸੋ ਇਸ ਤਰੀਕੇ ਦੇ ਮਾਹੌਲ ਦੇ ਵਿੱਚ ਜਿੱਥੇ ਪਹਿਲਾਂ ਬੋਲੇ ਬਗੈਰ ਬਿਨਾਂ ਤੋਲਣ ਤੋਂ ਬੋਲਣ ਵਾਲੀ ਪ੍ਰਵਿਰਤੀ ਭਾਰੂ ਹੋ ਰਹੀ ਆ, ਉੱਥੇ ਅਸੀਂ ਇੱਕ ਜ਼ਿੰਮੇਵਾਰੀ ਦੇ ਵਾਲੇ ਪੱਖ ਤੋਂ ਖੜ ਕੇ ਕਹਿੰਦੇ ਆ ਕਿ ਭਾਈ ਸੰਭਲੋ, ਸਮਾਂ ਬੜਾ ਖਤਰਨਾਕ ਜੇ। ਅੱਜ ਦੇ ਵੇਲੇ ਪਹਿਲੋਂ ਵਾਲੇ ਨਹੀਂ ਹੈਗੇ। ਅੱਜ ਮੂੰਹ ਚੋਂ ਗੱਲ ਕੱਢਦੇ ਬਾਅਦ ਚੋਂ ਸਾਰੇ ਸੰਸਾਰ 'ਚ YouTube ਸੋਸ਼ਲ ਮੀਡੀਆ ਦੇ ਰਾਹੀਂ ਸਕਿੰਟਾਂ 'ਚ ਪਹੁੰਚ ਜਾਂਦੀ ਆ, ਤੋਂ ਬਾਅਦ ਵਿੱਚ ਉਹਦੀ ਵਿਆਖਿਆ ਜੀ ਕਰ ਕਰਕੇ ਸਮਝਾਉਂਦੇ ਫਿਰਦੇ ਹੋ, ਮੈਂ ਐ ਨਹੀਂ, ਮੈਂ ਐ ਕਿਹਾ ਸੀ। ਕਾਹਦਾ ਉਹ ਗੀਤ ਆ ਤੇ ਕਾਹਦਾ ਉਹ ਲਿਖਣ ਵਾਲਾ ਗਾਣਾ ਜਿਹਦੀ ਬਾਅਦ ਵਿੱਚ ਵਿਆਖਿਆ ਕਰਨੀ ਪਵੇ। ਪੰਜਾਬੀ 'ਚ ਹੀ ਗਾਉਂਦੇ ਹੋ ਨਾ, ਕੋਈ ਅੰਗਰੇਜ਼ੀ ਉਰਦੂ ਫਾਰਸੀ ਤਾਂ ਹੈ ਨਹੀਂ ਜਿਹਦੀ ਤੁਹਾਨੂੰ ਵਿਆਖਿਆ ਕਰਨੀ ਪੈਂਦੀ ਆ ਬਾਅਦ 'ਚ ਕਿ ਮੈਂ ਐ ਨਹੀਂ ਸੀ ਕਹਿੰਦਾ, ਮੈਂ ਤਾਂ ਐਂ ਕਹਿੰਦਾ ਸੀ। ਸੋ ਆਪਦੇ ਆਪ ਨੂੰ ਸੰਭਾਲੋ, ਪਹਿਲਾਂ ਤੋਲਿਆ ਕਰੋ ਫਿਰ ਬੋਲਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।